मैच शुरू ही होया फरीद नूं छित्तर पै गए भाई ਉਹ ਬੋਲਰ ਲਈ ਨਹੀਂ ਲੈ ਕੇ ਆਂਦੇ ਡੱਬਾ ਗੇਂਦਾਂ ਵਾਲਾ ਤੇ ਬਾਉਂਡਰੀ ਤੋਂ ਆਈ ਜਾ ਰਿਹਾ ਆ ਮੂੰਹ ਮਿੱਠਾ ਮੇਰਾ ਵੀ ਕਰਾ ਦੇ ਆ ਦੇਖਣਾ ਏਟੀਐਮ 'ਚ ਗਿਆ ਨਾ ਕਿਸੇ ਨੇ ਕੁਝ ਨਹੀਂ ਕਿਹਾ ਜਦੋਂ ਬਾਹਰ ਆਇਆ ਤੇ ਉਹਨਾਂ ਨੇ ਕੁੱਟਣਾ ਸ਼ੁਰੂ ਕਰਤਾ ਕਿਉਂ ਵੀ ਨਾਲਾ ਬੰਦ ਆ ਰਿਹਾ ਇੱਟਾਂ ਬੇਵਕੂਫ ਵੀ ਦਾਨਿਸ਼ ਨੂੰ ਭਾਵੇਂ ਉਹਨਾਂ ਨੇ ਕੀਪਰ ਖਿਲਾਰਿਆ ਤੇ ਵਿਕਟਾਂ ਦੇ ਉੱਤੇ ਲੱਤ ਰੱਖ ਕੇ ਏਦਾਂ ਫਰੀਦ ਭਾਈ ਨੇ ਏਟੀਐਮ ਵਿੱਚ ਕਾਰਡ ਪਾਇਆ ਵਾ ਤੇ ਅੰਦਰੋਂ ਗਜ਼ਲ ਲਿਖ ਕੇ ਬਾਹਰ ਆ ਗਏ ਪੈਸੇ ਆਏ ਮਾਈ ਨੇ ਕਿਹਾ ਹੁੰਦਾ ਆਈ ਮਿਸ ਯੂ अस्सलाम वालेकुम नाज़रीन टी टाइम में खुश आमदीद एक आधे ਸੌਰੀ ਬਹੁਤ ਆ ਰਹੀ ਸੀ एक कातों ताड़ियां कातों मारियां तुसी ਅਸੀਂ ਟੀ ਟਾਈਮ ਦੇ ਵਿੱਚ ਜਦੋਂ ਬੈਨੇ ਆ ਜ਼ਰਾ ओ आरपीबीएलसी ਹਾਂਜੀ ਬ੍ਰਾਂਡਡ ਇੱਧਰ ਕੈਜੂਅਲ ਤਾਂ ਜੀ ਮੈਨੂੰ ਨਾ ਚੈਨਲ ਦੇ ਮਾਡਲ ਲਈ ਗਿਆ ਉਹਨਾਂ ਕਿ ਮਾਡਲ ਚਾਹੀਦਾ ਸਾਨੂੰ ਤੈਨੂੰ ਪਤਾ ਵਾਈਟ ਸ਼ਰਟ ਪਾ ਕੇ ਕਦੀ ਵੀ ਕੈਮਰੇ ਤੇ ਮਤਲਬ ਸ਼ੂਟ 'ਚ ਵਾਈਟ ਸ਼ਰਟ ਘੱਟ ਪਾਈ ਦੀ ਹੈ ਕੀ ਹੁੰਦਾ ਭਲਾ ਇਹਦੇ ਨਾਲ ਕੀ ਹੁੰਦਾ ਫੇਸ ਬਲੈਕ ਹੁੰਦਾ ਅੱਛਾ ਜੀ ਹਾਂਜੀ ਤੇ ਬਲੈਕ ਨਾਲ ਵੀ ਨਹੀਂ ਬਲੈਕ ਨਾਲ ਨਹੀਂ ਹੁੰਦਾ ਮੈਂ ਵਾਈਟ ਪਾ ਵਾਈਟ ਸ਼ਰਟ ਪਾਈ ਹੋਵੇ ਫੇਸ ਬਲੈਕ ਹੋ ਜਾਂਦਾ ਮੈਂ ਤੈਨੂੰ ਕਿਹਾ ਸੀ ਦਵਾ ਦਾ ਕਿਸੇ ਉਹ ਠਹਿਰ ਜੋ ਕੱਲੇ ਕੀ ਹੋ ਗਿਆ ਇੱਕ ਮਿੰਟ ਆਰਾਮ ਨਾਲ ਬੋਲ ਲੋ ਕੀ ਹੋ ਗਿਆ ਅੱਜ ਲੋ ਜੀ ਜਿਹੜਾ ਪਹਿਲਾ ਪ੍ਰੋਗਰਾਮ ਸੀ ਨਾ ਉਹਦਾ ਅੱਜ ਬੈਸਟ ਆਫ 2 ਆ ਤੇ ਫਰੀਦ ਸਾਹਿਬ ਤੁਸੀਂ ਸ਼ੋਖੀ ਬਰਹਾਕਾ ਠੀਕ ਹੈ ਨਾ ਲੇਕਿਨ ਬਿਲਕੁਲ ਨਹੀਂ ਕਰਨੀ ਤੇ ਕਰਨ ਵਾਲਾ ਚਵਾਲ ਨਹੀਂ ਕੋਈ ਕੰਟੀਨਿਊਟੀ ਹੁੰਦੀ ਆ ਕੋਈ ਉਹਨੇ ਹਾਂ ਲੇਕਿਨ ਡਾਇਰੈਕਟ ਨਹੀਂ ਹੋਣਾ ਹਾਂਜੀ ਡਾਇਰੈਕਟ ਆਪਸ ਚ ਤੈਨੂੰ ਜੋ ਮਰਜ਼ੀ ਦੱਸੇ ਤੂੰ ਉਹਨੂੰ ਜੋ ਮਰਜ਼ੀ ਦੱਸ ਹਾਂਜੀ। ਆਪਸ ਚ ਜਿੱਦਾਂ ਮਰਜ਼ੀ ਹੱਸੋ ਕੱਢੇ ਇੱਕ ਦੂਜੇ ਤੇ ਠੀਕ ਹੈ, ਡਾਇਰੈਕਟ ਨਹੀਂ ਹੋਣਾ ਕਰੈਕਟਰਾਂ ਨਾਲ ਬਾਬਾ ਚੜ ਕੇ ਜ਼ਰਾ ਅੱਛਾ ਚੜ ਕੇ ਬਈ ਚੜ ਕੇ ਲਓ ਜੀ ਉਧਰ ਵੀ ਲਓ ਜੀ ਇੱਕੋ ਹੀ ਗਿਣਨ ਤੋਂ ਬਾਅਦ ਇੱਕ ਚਲੋ ਚੱਲ ਬਈ ਹੁਸ਼ ਹੈਲੋ ਆਓ ਜੀ ਕੀ ਹਾਲ ਆ ਭਾਈ ਕਾਰਟੂਨਾਂ ਦਾ ਨਾਜ਼ਮ ਹੁੰਦਾ ਓਏ ਵਾਹ ਵੀ ਵਾਹ ਮਿਲੀ ਕੀ ਬਾਤ ਹੈ ਕਿਚਨ ਦਾ ਕਾਰਟੂਨ ਹੁੰਦਾ ਐ ਨਹੀਂ ਸੁਣ ਵੀ ਲੈਣੀ ਆ ਅੱਛਾ ਹਾਂ ਸੁਣ ਵੀ ਲੈਣੀ ਹੈ ਹਾਂ ਚੱਲ ਚਲੋ ਜੀ ਹਾਂਜੀ ਦੋਵਾਂ ਨੂੰ ਵੇਖਦਾ ਲੱਗਦਾ ਮਗਰਬ ਦਾ ਟਾਈਮ ਆ ਗਿਆ ਵੀ ਨੇਕੀ ਦਾ ਟਾਈਮ ਕਿਉਂ ਜੀ ਯਾਰ ਫਰੀਦ ਤੂੰ ਆ ਨਾ ਮੈਸ਼ੀ ਨਾ ਪਾ ਤੂੰ ਉਹਦੀ ਗੱਲ ਤੇ ਆ ਹਾਂ ਪਹਿਲੀ ਗੱਲ ਤੇ ਨਹੀਂ ਚਲੋ ਠੀਕ ਹੈ ਠੀਕ ਓਪਨਿੰਗ ਕਰਾਈ ਫਰੀਦ ਨੇ ਚਲੋ ਜੀ ਉਹ ਨਾਲ ਵੀ ਦੋਵਾਲ ਦੇਖ ਲਾਦਾ ਉਹ ਗੱਲ ਤੂੰ ਕਰੀ ਜਾ ਮੋਮਬੱਤੀ ਨੂੰ ਮਰੋੜਾ ਦਿੱਤਾ ਹੁੰਦਾ ਕੋਈ ਗੱਲ ਵੀ ਕਰੇਗਾ ਤੇ ਗੱਲ ਹੀ ਕਰ ਰਹੇ ਆ ਸ਼ਾਇਦ ਜੋ ਇੱਕ ਮਿੰਟ ਸਬਰ ਕਰ ਲਓ ਕੀ ਹੋ ਗਿਆ ਨਹੀਂ ਉਹ ਚੌਂਕ ਚ ਚੌਕਾ ਮਾਰਿਆ ਹੁੰਦਾ ਗੱਲ ਹੀ ਕਰਨ ਉਧਰ ਵੀ ਕੋਟ ਪਾਇਆ ਇਦਾਂ ਲੱਗਦੇ ਆ ਐਲਸੀਡੀ ਤੇ ਚੁੰਨੀ ਪਾਈ ਵੇਖ ਤੁਸੀਂ ਉਹ ਵਾਰੇ ਵਾਹ ਬੜਾ ਮਜ਼ਾ ਆਇਆ ਤੇਰਾ ਯਾਰ ਇਹ ਤੂੰ ਕੀ ਕਿਥੋਂ ਸ਼ਾਦੀ ਤੇ ਗਿਆ ਲਓ ਹੈ ਸ਼ਾਦੀ ਤੇ ਇੱਕ ਤੇ ਇਨਵਾਈਟ ਸੀ ਉੱਥੇ ਮੈਂ ਨਾ ਫਿਰ ਸਿੱਧਾ ਐਨੂੰ ਆ ਗਿਆ ਸ਼ਾਦੀ ਤੇ ਨਹੀਂ ਸਿੱਧੇ 10 100 ਦੇ 90 ਦੇ ਨਾਮ ਆ ਮੈਨੂੰ ਨਹੀਂ ਪਤਾ 100 ਦੇ 90 ਦਿਨਾਂ ਮਰੇ ਮੈਂ ਰੋਡ ਤੇ ਵੀ ਲੈ ਕੇ ਖੜਾ ਹੋਰ ਤੂੰ ਸੁਣਾ ਤੇ ਸ਼ਾਦੀ ਦਾ ਖੁੱਲਾ ਇੰਤਜ਼ਾਮ ਸੀ ਕਾਫੀ ਲੱਗਦਾ ਉਹ ਜੀ ਕਾਰਟੂਨ ਦਾ ਬਸਤਾ ਹੁੰਦਾ ਉਹ ਬਟਨ ਅੱਲਾ ਮਾਫ ਕਰੇ ਬਟਨ ਮਕ ਗਿਆ ਵਾ ਵੇਖੋ ਹਾਂਜੀ ਹੋ ਗਏ ਉਹ ਪੈਸਾ ਲਟਾਉਣ ਡਿਆ ਸੀ ਉੱਥੇ ਨਿਆਣੇ ਨੇ ਖਿੱਚਮ ਧੂਈ ਕੀਤੀ ਬਟਨ ਪੈਸੇ ਤੂੰ ਲਟਾਉਣੇ ਆ ਪੈਸੇ ਲਟਾਉਣ ਡਿਆ ਸੀ ਉੱਥੇ ਨਿਆਣੇ ਨੇ ਖਿੱਚਮ ਧੂਈ ਕੀਤੀ ਇੱਜ਼ਤ ਤੋਂ ਬਾਅਦ ਹੁਣ ਪੈਸਿਆਂ ਤੇ ਆ ਗਿਆ ਵਾਰੇ ਵਾਹ ਤੂੰ ਯਾਰ ਗੱਲਾਂ ਸਹੀ ਕਰਿਆ ਕਰਨਾ ਓਏ ਗੱਲ ਕੱਚੀ ਆ ਤੇਰੀ ਵਾਲ ਮਜ਼ਬੂਤ ਆ ਤੇਰੇ ਯਾਰ ਤੂੰ ਗੱਲ ਵੀ ਕਰੇਗਾ ਨਾ ਛੁਰੀ ਨਾਲ ਚੌਕਾ ਮਾਰਿਆ ਹੁੰਦਾ ਤੂੰ ਗੱਲ ਵੀ ਕਰਨਾ ਕੋਈ ਅੱਗੇ ਮੈਂ ਚੌਂਕ 'ਚ ਮਾਰਿਆ ਸੀ ਤੂੰ ਛੁਰੀ ਨਾਲ ਮਾਰ ਦਿੱਤਾ ਵੀ ਅਸੀਂ ਵੀ ਫਿਰ ਕਹਿ ਦਾਂਗੇ ਤਲਵਾਰ ਨਾਲ ਗੋਲ ਕੀਤਾ ਵਾਹ ਜੀ ਬਾਬੂ ਕਿਤੇ ਨਾਲ ਰਨਿੰਗ ਕੀਤੀ ਹੁੰਦੀ ਇੱਧਰ ਵੇ ਤੋਂ ਆਪਣਾ ਮੱਛਰ ਮਾਰਿਆ ਹੁੰਦਾ ਵੇ ਓ ਹਾ ਹਾ ਇੱਧਰ ਦੇਖ ਵਾਹ 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 ਜੀ ਓਏ ਟੌਪ ਕਲਾਸ ਨਾਲ ਮੱਛਰ ਮਾਰਿਆ ਹੁੰਦਾ ਓਏ ਪਕਾਨੇ ਮਗਰ ਐਡਾ ਮੋਟਾ ਰੱਸਾ ਬੰਨਿਆ ਹੁੰਦਾ ਵਾ 2 ਮਿੰਟ ਉਹਦੇ ਨੂੰ ਸੁਣ ਕੇ ਕਰਿਓ ਹਾਕੀ ਨਾਲ ਹਾਂਡੀ ਪਕਾਈ ਹੁੰਦੀ ਵਾਹ ਯਾਰ ਠੀਕ ਇਹਨੂੰ ਛਾਟ ਪਈ ਮਰਿਆ ਨਹੀਂ ਫਲਵੈਰੀ ਨਿਕਲ ਆਈ ਇਹਨੂੰ ਸ਼ਾਟ ਪਈ ਇਹਦਾ ਅੱਬਾ ਕਹਿੰਦਾ ਭਾਈ ਆਪਣਾ ਮੀਟਰ ਲਵਾ ਇੰਨੇ ਯੂਨਿਟ ਨਹੀਂ ਬਾਰੇ ਖਾਂਦੇ ਆਹੋ ਆਹੋ ਇਹਨੂੰ ਛਾਟ ਪਈ ਇਹਨੂੰ ਛਾਟ ਪਈ ਦਾਨਿਸ਼ ਨੂੰ ਇਹਨੂੰ 2 ਛਾਟ ਪਈ ਉਹ ਕਹਿੰਦੇ ਵੀ ਹਾਂਜੀ 2 ਛਾਟ ਇਹਨੂੰ ਫਰੀਦ ਨੂੰ ਸ਼ਾਟ ਪਈ ਤੇ ਫਰੀਦ ਨੂੰ ਕੁਝ ਵੀ ਨਹੀਂ ਹੋਇਆ ਖੰਭਾ ਬੇਹੋਸ਼ ਹੋ ਗਿਆ ਆਹੋ ਇਹਨੂੰ ਸ਼ਾਰਟ ਪੇ ਸਟicker ਬਣ ਗਿਆ ਵਾਹ ਇਮਲੀ ਨੂੰ ਛਾਟ ਪਈ ਬਾਅਦ ਚ ਇਹਨੂੰ ਛਾਟ ਫਾਲ ਪਈ ਛਾਟ ਫਾਲ ਸ਼ਾਰਟ ਬਾਲ ਨਹੀਂ ਹੁੰਦਾ ਬਿਜਲੀ ਦਾ ਸ਼ਾਰਟ ਇਹਨੂੰ ਸ਼ਾਰਟ ਪਈ ਤੇ ਮੁੜ ਕੇ ਸ਼ਾਰਟਕਟ ਰਸਤਾ ਮਿਲਿਆ ਇਹਨੇ ਫਰੀਦ ਨੂੰ ਨਾ ਆ ਕੇ ਕਹਿੰਦਾ ਇੱਕ ਬੰਦਾ ਤੇਰੇ ਭਰਾ ਨੂੰ ਸ਼ਾਟ ਪੈ ਗਈ ਕਹਿੰਦਾ ਯਾਰ ਉਹਨੂੰ ਮੈਂ ਕਿਹਾ ਵੀ ਸੀਗਾ ਅੱਗੇ ਠੱਪਾ ਰੱਖਿਆ ਆਹੋ ਥੱਪੇ ਤੇ ਆ ਕੇ ਵੇਖਿਆ ਯਾਰ ਬਾਸ ਏ ਇੱਟਾ ਬੇਵਕੂਫ ਵੀ ਦਾਨਿਸ਼ ਨੂੰ ਭਾਵੇਂ ਉਹਨਾਂ ਨੇ ਕੀਪਰ ਖਿਲਾਰਿਆ ਤੇ ਵਿਕਟਾਂ ਦੇ ਉੱਤੇ ਲੱਤ ਰੱਖ ਕੇ ਏਦਾਂ ਉਹ ਨੂੰ ਬਾਲਰ ਨੂੰ ਕਹਿੰਦੇ ਆ ਯਾਰ ਆ ਜਾ ਬੈਸਟ ਬਣ ਕਹਿੰਦਾ ਯਾਰ ਇੱਥੋਂ ਤਾਂ ਪਰੇ ਹੋ ਯਾਰ ਆਪਣੇ ਘਰਦਿਆਂ ਨੂੰ ਕਹੀ ਜਾਵੇ ਮੇਰੇ ਧੌਣ ਮੜੋ ਉਹ ਕਹਿੰਦੇ ਕੀ ਗੱਲ ਆ ਕਹਿੰਦਾ ਸਾਰੀ ਰਾਤ ਮੈਂ ਚਿੜੀ ਛਿੱਕਾ ਦੇਖਿਆ ਆਹੋ
ਆਹੋ, ਇਹ ਵੀ ਅੱਛੀ ਗੱਲ ਹੈ। ਸਾਰੀ ਰਾਤ ਯਾਰ ਕੀਪਰ ਖਿਲਾ ਰਿਹਾ ਇਹਨੂੰ ਵੀ ਤੇ ਆਪਣੇ ਗਲਵਜ਼ ਜਾ ਕੇ ਅੰਪਾਇਰ ਨੂੰ ਫੜਾਇਆ, ਆਪਣੇ ਸੱਟਾ ਲਵਾਈ ਜਾਂਦੇ। ਆਹੋ ਪਹਿਲੀ ਦਫਾ ਕ੍ਰਿਕਟ ਮੈਚ ਚਾਂਸ ਮਿਲਿਆ ਬੋਲਿੰਗ ਤੇ ਦਿੱਤੀ ਤੇ ਅੰਪਾਇਰ ਨੂੰ ਆਪਣੇ ਸੀਰਪ ਫੜਾਉਣ ਡਿਆ, ਜੇਬ ਚੋਂ ਕੱਢ ਕੇ ਪੈਰਾਂ ਦੀਆਂ ਗੋਲੀਆਂ ਫੜਾਉਣ ਇਹਨੂੰ ਵੀ ਡਿਆ। ਉਹਨਾਂ ਨੇ ਖਿਲਾਰਿਆ ਕੀਪਰ, ਉਹ ਭਾਈ ਹੱਥਾਂ ਨਾਲ ਡਾਈਆਂ ਮਾਰਦੇ, ਲੱਤਾਂ ਨਾਲ ਰੋਕਣ ਦੇ ਉਹਨਾਂ ਦੇ। ਉੱਥੇ ਪਰਫਾਰਮੈਂਸ ਕਰਨੀ ਪੈਂਦੀ ਹੈ। ਬੜੀ ਗੱਲ ਆ ਜੀ, ਬੜੀ ਬਾਗੀ ਗੱਲ ਨਹੀਂ ਮਾਰਨ ਦੇ ਲੱਤਾਂ ਕੇ। ਜ਼ਿੱਦ ਨਾ ਕਰਨ ਲੱਗ ਪਿਆ ਕਰ ਜੁਗਰ ਕਰਕੇ। ਭਾਈ ਕੀਪਰ ਖਲੋ ਗਿਆ, ਕੋਈ ਵਾਈਟ ਬਾਲ ਵੀ ਨਹੀਂ ਪਿੱਛੇ ਜਾਣ ਦੇ ਰਿਹਾ, ਇੰਜ ਕੰਨ ਖਿਲਾਰ ਕੇ ਖਲੋਤਾ। ਵਾਈਡ ਵੀ ਨੇ ਪਿੱਛੇ ਜਾਂਦੇ ਨੇ। ਅੰਡਰ 19 ਦੇ ਵਿੱਚ ਚਾਂਸ ਮਿਲ ਗਿਆ ਭਾਈ, ਅੱਛਾ ਜੀ। ਸਾਰੇ ਆਪਣੇ ਡਾਕੂਮੈਂਟ ਲੈ ਕੇ ਜਾਂਦੇ ਤੇ ਆਪਣੀਆਂ ਬਿਮਾਰੀਆਂ ਦੀਆਂ ਰਿਪੋਰਟਾਂ ਜਮ੍ਹਾਂ ਕਰਾਉਣ ਡਿਆ ਉਹਨਾਂ ਦੀ। ਮਹੱਲੇ ਪਰ ਅੰਡਰ 19 ਦਾ ਹਸਪਤਾਲ 'ਚ ਦਾਖਲ ਹੋਣਾ ਸੀ। ਕਿਹਦੇ ਚ? ਕ੍ਰਿਕਟ ਵਾਲਾ ਹੈਲਮਟ ਨਹੀਂ ਮਹੱਲੇ 'ਚ ਹੀ ਪਾ ਕੇ ਤੁਰਿਆ ਫਿਰਨ ਦੇ ਆ। ਮੈਂ ਕਿਹਾ ਇਹ ਕੀ? ਉਹ ਕਹਿੰਦਾ ਇਹ ਮੈਂ ਪਰਫਾਰਮੈਂਸ ਤੋਂ ਨਹੀਂ, ਲੋਕੀ ਭਾਈ ਛੈਵਾਂ ਬਹੁਤ ਮਾਰਦੇ ਆ। ਲੋਕੀ ਕੀ ਸ਼ਾਮਾਂ ਬਹੁਤ ਮਾਰਦੇ ਆ। ਫਰੀਦ ਹੁਣਾਂ ਦੇ ਦਰਵਾਜ਼ੇ ਅੱਗੇ ਢੋਲ ਵੱਜਣ ਦੇ ਫੁੱਲ ਜਸ਼ਨ ਚੱਲਣ ਦੇ। ਇਹ ਕੀ ਹੋਇਆ? ਕਹਿੰਦਾ ਤਾਇਆ ਅਬੂ ਨੂੰ ਟੈਸਟ ਕੈਪ ਮਿਲ ਗਈ ਹੈ। ਤਾਇਆ ਨੂੰ ਟੈਸਟ ਕਰਦੇ ਇਹ ਵੀ ਭਾਈ ਜੈਸ਼ੀ ਉਹ ਜਿਹੜੇ ਖਿਲਾੜੀ ਨਹੀਂ ਮੈਚ ਟੀਮ 'ਚ ਜਾਂਦੇ ਉਹਨਾਂ ਨੂੰ ਉਹ ਮਿਲਦੀ ਹੈ। ਆਹੋ ਆਹੋ ਸਹੀ। ਉਹਦੇ ਤੇ ਹੀ ਹਾਂ ਮੈਨੂੰ ਸਮਝ ਜੈਸ਼ੀਆਂ ਮਾਰਨ ਦੇ ਆ। ਦਾਨਿਸ਼ ਵੀ ਬੈਕਰੀਆਂ ਦੇ ਭਾਈ ਟੀਨ ਪੈਕ ਚੱਲ ਰਹੇ। ਮੈਂ ਕਿਹਾ ਖੈਰ ਆ। ਕਹਿੰਦਾ ਭਰ ਲਿਆ ਘੁੱਟ ਮਕਾਨ ਦਾ। ਉਹ ਕਹਿੰਦਾ ਨੀ ਯਾਰ ਮਕਾਨ ਦਾ ਘੁੱਟ ਭਰ ਲਿਆ, ਕਹਿੰਦਾ ਭਰ ਲਿਆ ਘੁੱਟ ਮਕਾਨ ਦਾ। ਮੈਂ ਕਿਹਾ ਫੈਮਿਲੀ। ਉਹ ਕਹਿੰਦਾ ਉਹਨਾਂ ਨੂੰ ਪੁਰ ਕਰਾ। ਭਾਈ ਇਹ ਫਿਰ ਆ ਮੇਰਾ ਜਿਹੜਾ ਹਿੱਸਾ ਬਣਿਆ ਸੀ ਉਹ ਤਾਂ ਸੈਂਚਰੀ ਮਾਰਤੀ, ਛਿੱਕੇ ਹੀ ਛਿੱਕੇ, ਚੌਕੇ ਹੀ ਚੌਕੇ। ਉਹਨਾਂ ਨੇ ਬੁਲਾ ਲਿਆ ਮੈਨ ਆਫ ਦੀ ਮੈਚ ਇਹਨੂੰ ਦਿੱਤਾ ਤੇ ਕਹਿੰਦੇ ਕੀ ਗੱਲ ਇੰਨਾ ਪਰਫਾਰਮ ਕਰਨ ਦੇ? ਕਹਿੰਦਾ ਤੁਹਾਨੂੰ ਪਤਾ ਅੱਗੋਂ ਈਦ ਆਈ ਆ, ਮਿਹਨਤ ਕਰਨੀ ਪੈਣੀ ਹੈ। ਇਹਨੂੰ ਭਾਈ ਉਹਨਾਂ ਨੇ ਵਾਰੀ ਵੀ ਨਹੀਂ ਦਿੱਤੀ ਤੇ ਐਵੇਂ ਪਲੇਅਰਾਂ ਨੂੰ ਡਰਿਆ ਗਈ ਹੈ। ਨਹੀਂ ਤੁਹਾਡੇ ਹਿਸਾਬ ਨਾਲ ਮੈਨੂੰ ਕੱਢ ਤੇ ਨਹੀਂ ਦਿੱਤਾ। ਸਾਜੇ ਨੇ ਕੈਚ ਫੜਿਆ ਤੇ ਟੂਰਨਾਮੈਂਟ ਦਾ ਸਭ ਤੋਂ ਬੈਸਟ ਕੈਚ ਇਹਨੇ ਫੜ ਲਿਆ ਤੇ ਕੈਚ ਵੀ ਫੜਿਆ ਤਕਰੀਬਨ 20 ਫੁੱਟ ਡਾਈ ਮਾਰ ਕੇ। ਹਾਂ ਤੇ ਉਹਨਾਂ ਨੇ ਮੈਨ ਆਫ ਦੀ ਮੈਚ ਦਾ ਸੱਦਿਆ, ਨਾਲੇ ਪੈਸੇ ਦੇ ਨਾਲ ਉਹਨੇ ਪੁੱਛਿਆ ਕਿ ਭਾਈ ਤੁਸੀਂ ਐਡਾ ਅੱਛਾ ਕੈਚ ਕਿੱਦਾਂ ਫੜ ਲਿਆ? ਪਤਾ ਨਹੀਂ, ਕਹਿੰਦਾ ਯਾਰ ਸਵੇਰ ਬੂਟੀ ਪੀਤੀ ਸੀ। ਲੈ ਭਾਈ ਇਹ ਮੈਚ ਸ਼੍ਰੀਲੰਕਾ ਚਲਾ ਗਿਆ ਇਬਲੀ ਤੇ ਦਾਨਿਸ਼ ਦੋਵੇਂ, ਤੇ ਉਹਨਾਂ ਨੂੰ ਇਦਾਂ ਲੱਗੇ ਜਿੱਦਾਂ ਇੱਥੇ ਦੇ ਸੀ। ਗਰੀਬ ਕ੍ਰਿਕਟਰ ਸੀ ਨਾ, ਹੈਲਮਟ ਨਹੀਂ ਸੀ ਹੈਗੇ ਤੇ ਉਹ ਚੱਕੀ ਦੁੰਬੇ ਦੀ ਚੱਕੀ ਕੱਟ ਕੇ ਸਿਰ 'ਚ ਪਾਈ ਆ। ਇੱਕ ਦੁੱਬਾ ਮਾਰਤਾ ਮੈਂ ਕਿਸੇ ਦਾ। ਫਰੀਦ ਭਾਈ ਇੰਨਾ ਮਾੜਾ ਖਿਲਾੜੀ ਸੀ। ਸਾਡਾ ਤੋਂ ਚਰਬੀ ਚੋਣ ਇਹ ਏਡੇ ਗਰੀਬ ਖਿਲਾੜੀ ਹੈਗੇ, ਹੈਲਮਟ ਫਲੋਟ ਹੈ ਕੋਈ ਨਹੀਂ, ਸ਼ੌਪਰ ਪਾ ਕੇ ਖੇਡਣ ਡਿਆ ਆਹੋ ਕੰਨਾਂ ਦੇ ਕੰਨਾਂ ਤੇ। ਚਿੱਟਾ ਸੂਟ ਪਾਇਆ, ਜਗ੍ਹਾ ਜਗ੍ਹਾ ਤੇ ਤਰੀ ਲੱਗੀ, ਉਹ ਹੀ ਪਾ ਕੇ ਵੇਟਰੀ ਕਰਨ ਦਾ ਸੀ, ਉਹ ਹੀ ਪਾ ਕੇ ਬੈਟਿੰਗ ਕਰਨ ਲੱਗਾ। ਏਡਾ ਮਾੜਾ ਕ੍ਰਿਕਟਰ ਕਸਮੇ। ਪੈਡ ਨਹੀਂ ਸੀ ਹੈ, ਗੱਡੀ ਦੀਆਂ ਨੰਬਰ ਪਲੇਟਾਂ ਚੱਪਣੀ ਤੇ ਬੰਨੀ। ਚੱਪੂ ਬੰਨੇ, ਟੀਮ 'ਚ ਹੋ ਗਿਆ ਚੱਪੂ ਗੋਡੇ ਤੇ ਬੰਨੇ। ਭਾਈ, ਬਸ ਟੀਮ 'ਚ ਹੋ ਗਿਆ ਤੇ ਉਹ ਸ਼ਾਮ ਨੂੰ ਬਸ ਮੈਚ ਖੇਲ ਕੇ ਚੱਲੀ ਤੇ ਉਹ ਕਹਿੰਦੇ ਸਰ ਆਏ ਬੈਠੇ ਗਾੜੀ। ਕਹਿੰਦਾ ਨਹੀਂ ਮੈਨੂੰ ਪਾਪਾ ਲੈ ਨਾਲ ਤੇ ਪਰ ਸਕੂਲੇ ਦਾਨਿਸ਼ ਵੀ ਬੜਾ ਗਰੀਬ ਸੀ, ਪੈਟ ਨਹੀਂ ਹੈ ਤੇ ਕੂਲਰ ਕੱਟ ਕੇ ਨਿੱਕੇ ਨਿੱਕੇ ਉਹਦੇ ਰੱਤੀਆਂ ਬੰਨ ਕੇ ਇੱਥੇ ਬੰਨ। ਚੱਲ ਵੀ ਹੱਸ। ਮੈਨੂੰ ਕੀ ਲੋੜ ਹੈ ਰਾਤੀ ਦਾ ਲਾਵਾ। ਅੱਲਾ ਮਾਫੀ ਦੇਵੇ। ਦੁਬਈ ਕ੍ਰਿਕਟ ਖੇਲਣ ਚਲੇ ਗਏ ਨਾ, ਉਹਨਾਂ ਟਾਸ ਕੀਤਾ, ਦੁਬਈ ਦਾ ਟੀਪਾ ਜੇਬ 'ਚ ਪਾ ਲਿਆ ਤੇ ਪੰਜਾਂ ਵਾਲਾ ਕੱਢ ਕੇ ਦੇਣ ਡਿਆ। ਉਹ ਭਾਈ ਮੈਚ ਸ਼ੁਰੂ ਹੀ ਹੋਇਆ, ਕਹਿੰਦਾ ਤੇ ਜਿੱਤੋ ਪਹਿਲੇ ਮੈਚ ਸ਼ੁਰੂ ਹੀ ਹੋਇਆ ਫਰੀਦ ਨੂੰ ਛਿੱਤਰ ਪੈ ਗਏ ਭਾਈ। ਉਹ ਬੋਲਰ ਲਈ ਨਹੀਂ ਲੈ ਕੇ ਆਂਦੇ ਡੱਬਾ ਗੇਂਦਾਂ ਵਾਲਾ ਤੇ ਬਾਉਂਡਰੀ ਤੋਂ ਆਈ ਜਾ ਰਿਹਾ। ਆ ਮੂੰਹ ਮਿੱਠਾ ਮੇਰਾ ਵੀ ਕਰਾ ਮੇਰਾ ਵੀ ਮੂੰਹ ਮਿੱਠਾ ਕਰਾ ਦੇ। ਅੱਛਾ ਇਹ ਵੀ ਕ੍ਰਿਕਟ ਦਾ ਪਲੇਅਰ ਬਣ ਗਿਆ ਨਾ, ਤੇ ਉਹ ਜਿਹੜੇ ਪਿੱਛੇ ਨਹੀਂ ਖੇਲਣ ਲੱਗਿਆ, ਉਹ ਬੋਰਡ ਜਿਹਾ ਲੱਗਾ ਹੁੰਦਾ, ਉਹਨੂੰ ਕਹਿ ਰਿਹਾ ਉਹ ਸੁਣਦਾ ਨਹੀਂ ਇੱਧਰ। ਆ ਦੇਖ ਪਹਿਲੀ ਦਫਾ ਕ੍ਰਿਕਟ ਦੇ ਵਿੱਚ ਚਾਂਸ ਵੀ ਲਿਆ ਖੇਡਣ ਦਾ ਤੇ ਨਾਲ ਛੋਟੇ ਭਰਾ ਨੂੰ ਵੀ ਸਟੇਡੀਅਮ ਲੈ ਗਿਆ ਕਿ ਆ ਜਾ ਮੇਰਾ ਮੈਚ ਦੇਖੀ। ਤੇ ਸਟੇਡੀਅਮ ਦੇ ਅੰਦਰ ਵੜਨ ਨਹੀਂ ਲੱਗਾ ਗਰਾਊਂਡ ਦੇ, ਛੋਟਾ ਭਰਾ ਤੇਲ ਚੋਣ ਡਿਆ ਅੱਗੇ। ਮੈਂ ਕਿਹਾ ਫਿੱਕੀ ਗੱਲ ਇੱਕ ਕਰਦੇ ਆ ਵੀ ਨਹੀਂ, ਐਵੇਂ ਵਿਕਟ ਆਊਟ ਹੋਇਆ ਤੇ ਐਵੇਂ ਥਾਪੀ ਚੁੱਕ ਕੇ ਗਰਾਊਂਡ ਵੱਲ ਨੂੰ ਜਾਈ ਵੀ ਤੇਰੀ ਵਾਰੀ ਆ ਲੱਗੇ ਬੰਦਾ ਖਲਾਇਆ ਵੀ ਨਹੀਂ। ਅੱਛਾ ਵਿਕਟ ਚੈੱਕ ਕਰਨ ਡਿਆ ਵਾ ਉਹਨਾਂ ਦੀ, ਹਾਂ ਤੇ ਵਿਕਟ ਚੈੱਕ ਇੰਜ ਕਰਦੇ ਨਾ, ਇੰਜ ਕਰਨ ਡਿਆ। ਇੰਬਲੀ ਨੇ ਇੱਕ ਫੋਤਕੀ ਤੋਂ ਚਿੱਤਰ ਖਾ ਲਿਆ। ਉਹਨਾਂ ਦੀ ਫੋਤਕੀ ਹੋਈ, ਉੱਥੇ ਰੈਸਲਿੰਗ ਵਾਲਾ ਬੈਲਟ ਚੁੱਕ ਕੇ ਤੁਰੇ। ਉਹਨਾਂ ਦੇ ਚੁੱਕਣ ਦੇ ਟਾਈਮ ਕਹੀਏ WWE ਚੈਂਪੀਅਨ। ਬੜਾ ਬੇਵਕੂਫ ਬੰਦਾ। ਇੱਕ ਫੋਤਕੀ ਤੇ ਗਿਆ, ਉਹਨਾਂ ਦਾ ਬੰਦਾ ਮਰਿਆ ਤੇ ਉੱਥੇ ਉਹ ਬੁਲਬੁਲੇ ਵਾਲੀ ਗੇਮ ਘਰੇ ਵਿੱਚ ਪਾਇਆ। ਬੁਲਬੁਲੇ ਲਈ ਗਏ। ਹਾਂਜੀ ਉਹ ਜਿਹੜੇ ਕਰੇ ਇਹ ਨਹੀਂ ਪੈਂਦੇ ਪਾਣੀ ਚ, ਉਹਨਾਂ ਨੇ ਕਿਹਾ ਚਲੋ ਜੀ। ਕਹਿੰਦਾ 1 ਮਿੰਟ ਜੀ, ਕਹਿੰਦਾ 1 ਮਿੰਟ ਰਹਿ, ਨੀਲਾ ਰਹਿ ਗਿਆ ਨੀਲਾ। ਮੈਚ ਫੁੱਲ ਫਸਿਆ ਭਾਈ, ਇੱਕ ਸਾਈਡ ਤੇ ਬਾਬਰ ਆਜ਼ਮ, ਇੱਕ ਸਾਈਡ ਤੇ ਬਾਸ। ਉਹਨੇ ਕਿਤੇ ਨਾ ਬਾਲ ਡੱਕ ਲਈ ਤੇ ਉੱਥੇ ਰੌਲਾ ਪਾ, ਤੈਨੂੰ ਵਾਰੀ ਦੀ ਪਈ। ਆਹੋ
ਅੱਛਾ ਵੱਡੀ ਟੀਮਾਂ ਦੇ ਪਲੇਅਰ ਖਲੋਤੇ ਨੇ ਤੇ ਉਹ ਕਹਿੰਦੇ ਟਾਸ ਕਰ ਲਓ, ਕਹਿੰਦਾ ਨਹੀਂ ਪੁੱਗ ਲਈਏ। ਦਾਨਿਸ਼ ਡਾਕਟਰ ਬਣ ਗਿਆ ਪਹਿਲਾਂ ਹੀ ਆਪਰੇਸ਼ਨ ਕੀਤਾ ਤੇ ਐ ਬੰਦੇ ਦਾ ਇੱਥੋਂ ਬਾਈਪਾਸ ਦਾ ਆਪਰੇਸ਼ਨ ਕਰਕੇ ਉਹਦੇ ਢਿੱਡ ਤੇ ਲੱਗ ਇਦਾਂ ਤਸਵੀਰਾਂ ਖਿੱਚਣ ਸੈਲਫੀ ਲੈ ਜਾਂਦੇ ਉਦੋਂ ਭਾਈ ਉਹਦੇ ਪਾੜੇ ਪਈ ਤੇ ਉਹਨੂੰ ਕਹਿੰਦਾ ਕੋਈ ਮਸਲਾ ਨਹੀਂ, ਮੇਰਾ ਪਹਿਲਾ ਆਪਰੇਸ਼ਨ ਆ, ਲੋਕਾਂ ਨੇ ਯਕੀਨ ਨਹੀਂ। ਮੇਰਾ ਪਹਿਲਾ ਆਪਰੇਸ਼ਨ ਨਾਲੇ ਮੇਰਾ ਅਕਾਊਂਟ ਵੀ ਨਵਾਂ ਬਣਾਇਆ ਟਿਕਟੌਕ ਦਾ। ਕਹਿੰਦਾ ਮੇਰਾ ਪਹਿਲਾ ਆਪਰੇਸ਼ਨ, ਲੋਕਾਂ ਨੇ ਯਕੀਨ ਨਹੀਂ ਕਰਦਾ। ਡਾਕਟਰ ਹੁੰਦਾ ਸੀਗਾ, ਉਹਨਾਂ ਨੇ ਕਿਸੇ ਗਲਤੀ ਦੀ ਵਜ੍ਹਾ ਤੋਂ ਹਸਪਤਾਲ ਕੱਢਤਾ ਤੇ ਆਪਣਾ ਇੱਕੋ ਹੀ ਬੈੱਡ ਅੰਡਰਪਾਸ ਚਲਾ ਕੇ ਤੇ ਬਾਹਰ ਲਗਾਇਆ ਸਾਰੀ ਹਸਪੀਟਲ। ਲੈ ਦਾ ਪ੍ਰਾਈਵੇਟ ਬੈੱਡ ਲਾਇਆ ਬਾਹਰ ਅੰਡਰਪਾਸ ਦੇ ਕੋਲ। ਤੇ ਜਿਹੜਾ ਹਸਪਤਾਲ ਜਾ ਰਿਹਾ ਕਹਿੰਦਾ ਭਾਜੀ ਇਧਰ ਆ ਜਾਓ। ਸਬਜ਼ੀ ਦਾ ਕੰਮ ਕਰ ਕਰਕੇ ਅਮੀਰ ਹੋ ਗਿਆ, ਇਹਨੇ ਕਿਹਾ ਗਰੀਬਾਂ ਲਈ ਹਸਪਤਾਲ ਬਣਾ ਦਿੰਦੇ ਤੇ ਉਹ ਮੰਡੀ ਦੇ ਲਾਗੇ ਹੀ ਬਣਾਤਾ। ਵਾਰਡਾਂ 'ਚ ਪਿਆਜ਼ ਦੀਆਂ ਬੋਰੀਆਂ ਪਈਆਂ। ਆਹੋ ਨੱਸ ਕੇ ਏਟੀਐਮ ਦੇ ਵਿੱਚ ਵੜਿਆ ਇਮਲੀ। ਅੱਛਾ ਅੰਦਰ ਬੰਦਾ ਸੀ, ਉਹਨੇ ਕਿਹਾ ਖੈਰ ਹੈ ਪੈਸੇ ਕਢਾਉਣੇ, ਕਹਿੰਦਾ ਨਹੀਂ ਯਾਰ ਕਿਸੇ ਦਾ ਕੁੱਤਾ ਖੁੱਲਾ ਬਾਹਰ। ਏਟੀਐਮ ਦਾ ਬੜਾ ਦਰਵਾਜ਼ਾ ਬੇਵਕੂਫ ਬੰਦਾ ਹੀ ਕੈਸ਼ ਵਾਲੀ ਗੱਡੀ ਨੂੰ ਵੇਖ ਕੇ ਕਹੀ ਜਾਵੇ ਇਹ ਉਹ ਜਿਹੜੀ ਬਾਹਰੋਂ ਲਾਸ਼ ਲਿਆਂਦੀ ਨਾ ਉਹ ਗੱਡੀ। ਏਟੀਐਮ ਦਾ ਦਰਵਾਜ਼ਾ ਭਾਈ ਖੋਲ ਕੇ ਫਰੀਦ ਅੰਦਰ ਵੜਿਆ ਤੇ ਅੱਧਾ ਪੌਣਾ ਘੰਟਾ ਨਿਕਲਿਆ ਹੀ ਨਹੀਂ, ਐ ਬਾਅਦ ਚੋਂ ਮੁੜ ਕੇ ਲਾਕ ਖੋਲਦਾ ਆਪਣਾ ਪੌਣਾ ਲਪੇਟਦਾ ਤੇ ਅੰਦਰ ਬੈ ਕੇ ਰੋਟੀ ਖਾਂਦੇ। ਜੁਗਤ ਕਰਕੇ 2-4 ਮਿੰਟ ਸਟੇ ਲੈ ਲਿਆ ਕਰ। ਉਹਦੀ ਵਜ੍ਹਾ ਪਤਾ ਕੀ ਆ ਕਿ ਭਾਈ ਫਰੀਦ ਨੂੰ ਉਹਦੀ ਜੁਗਤ ਤੇ ਇੰਨਾ ਕੁ ਮਜ਼ਾ ਆਉਣ ਡਿਆ ਕਿ ਨਾਲ ਉਹਦਾ ਮਿਹਦਾ ਵੀ ਖਿਲ ਜਾਂਦਾ ਵਾ। 10 ਮਿੰਟ ਲੱਗ ਜਾਂਦੇ। ਆ ਦੇਖਣਾ ਏਟੀਐਮ 'ਚ ਗਿਆ ਨਾ, ਕਿਸੇ ਨੇ ਕੁਝ ਨਹੀਂ ਕਿਹਾ। ਜਦੋਂ ਬਾਹਰ ਆਇਆ ਤੇ ਉਹਨਾਂ ਨੇ ਕੁੱਟਣਾ ਸ਼ੁਰੂ ਕਰਤਾ। ਕਿਉਂ? ਵੀ ਨਾਲਾ ਬੰਦ ਆ ਰਿਹਾ। ਉਹਨਾਂ ਨੇ ਜਦੋਂ ਅੰਦਰ ਦੇਖਿਆ ਤੇ ਉਹਨਾਂ ਨੇ ਚਪੇੜਾ ਮਾਰੀਆਂ ਤੇ ਬਾਹਰ ਆ ਕੇ ਕਹਿੰਦਾ ਦੱਸੋ ਇੱਕ ਲੋਟਾ ਹੈ ਨਹੀਂ ਉਤੋਂ ਕੁੱਟਣ ਦੇ। ਦੱਸੋ ਯਾਰ। ਏਟੀਐਮ 'ਚ ਵੜਿਆ ਵਾ ਫਰੀਦ ਤੇ 3-4 ਮਿੰਟ ਬਾਅਦ ਬਾਹਰ ਨੂੰ ਬੂਹਾ ਖੋਲ ਕੇ ਗਾਰਡ ਨੂੰ ਕਹਿੰਦੇ ਆ ਪੇਚਕਸ ਬਣੀ ਹੋਈ। ਪੇਚਕਸ ਬਣੀ। ਆਹ ਫਰੀਦ ਭਾਈ ਨੇ ਏਟੀਐਮ ਵਿੱਚ ਕਾਰਡ ਪਾਇਆ ਵਾ ਤੇ ਅੰਦਰੋਂ ਗਜ਼ਲ ਲਿਖ ਕੇ ਬਾਹਰ ਆ ਗਿਆ। ਪੈਸੇ ਆਏ ਨਹੀਂ। ਅੰਦਰੋਂ ਰੰਜਿਸ਼ ਹੀ ਸਹੀ ਯਾਰ ਬਾਹਰ ਆਈ 27 ਅੰਤਰੇ। ਆਹੋ ਇਹਨੇ ਏਟੀਐਮ ਚ ਕਾਰਡ ਪਾਇਆ ਵਾ ਅੱਜ ਕਰਕੇ ਘੜੀਸਾ ਦੇ ਵਿੱਚੋਂ ਡਾਕਟਰ ਦਾ ਨਾਂ ਲਿਖਿਆ, ਕਿਸੇ ਚੰਗੇ ਨੂੰ ਦਿਖਾ। ਏਟੀਐਮ ਦੇ ਅੰਦਰ ਗਿਆ ਨੇ ਇੱਟ ਮਾਰੀ ਉੱਤੇ ਧੜਾ ਤੇ ਹੁਣ ਇੱਟ ਦੀ ਆਵਾਜ਼ ਪਛਾਣਦੇ ਬੰਦੇ ਤੇ ਇੱਟ ਦੀ ਆਵਾਜ਼ ਇਹਨੇ ਥੜਾ ਤੇ ਨਾਲ ਕਰ ਲਾ ਪਿਆ। ਉਹਨਾਂ ਨੇ ਆ ਕੇ ਪੜਿਆ, ਉਹਨਾਂ ਕਿਹਾ ਸਾਨੂੰ ਪਤਾ ਵਾ ਖਾਂਸੀ ਦੀ ਕਿਹੜੀ ਹੁੰਦੀ ਤੇ ਇੱਟ ਦੀ ਕਿਹੜੀ ਹੁੰਦੀ। ਆਪਣੀ ਉਹਨਾਂ ਨੇ ਮਿਕਸ ਕਰਕੇ ਇਗਨੋਰ ਕਰਾ ਰਹੇ। ਏਟੀਐਮ 'ਚ ਵੜਿਆ ਤੇ ਗਾਰਡ ਨੂੰ ਬਾਹਰ ਮੂੰਹ ਕੱਢ ਕੇ ਕਹਿੰਦਾ ਯਾਰ ਲਾਲ ਚਿੱਟੇ ਵਾਲੀ ਗੇਮ ਕਿੱਥੋਂ ਲੱਗਣੀ। ਆਹੋ ਸਿੱਕੇ ਕਿਤੇ ਚੱਲ ਨਹੀਂ ਏਟੀਐਮ 'ਚ ਵੜ ਗਿਆ। ਏਟੀਐਮ 'ਚ ਵੜ ਕੇ ਹੁਣ ਤੇ 10 ਮਿੰਟ ਨਹੀਂ ਆਇਆ ਤੇ ਬਾਹਰ ਹੋਰ ਬੰਦੇ ਖੜੇ ਤੇ ਸੋਹਣਾ ਬਾਹਰ ਆ ਕੇ ਉਹ ਇੱਕ ਬੰਦਾ ਖੜਾ ਪੈਂਟ ਕੋਲ, ਕਹਿੰਦਾ ਭੈਣਾ ਤੇਰਾ ਕਾਰਡ ਦੇਣਾ ਆਪਣਾ, ਮੇਰਾ ਚੱਲਣ ਨਹੀਂ ਦਿਆ। ਏਟੀਐਮ ਚ ਵੜਿਆ ਵਾ ਤੇ 15-20 ਮਿੰਟ ਹੋ ਗਏ ਬਾਹਰ ਹੀ ਨਹੀਂ ਆਉਣ ਡਿਆ। ਬੰਦਿਆਂ ਨੇ ਅੜ ਕੇ ਅੰਦਰ ਛਾਤੀ ਮਾਰੀ, ਕਹਿੰਦੇ ਯਾਰ ਤੂੰ ਬਾਹਰ ਨਹੀਂ ਆਉਣਾ। ਬਸ ਭਾਈ ਚੀਚੂ ਮਿਚੂ ਗੇਮ ਦਾ ਐਂਡ ਰਹਿ ਗਿਆ ਕਿੱਦਾਂ। ਉਹਨਾਂ ਨਾਲਾ ਟੱਪ ਲੈ ਆਇਆ ਅਮੀਰ ਲੋਕ ਨਹੀਂ ਲੰਮੇ ਪੈ ਕੇ ਨਹਾਉਂਦੇ ਆ। ਆਹੋ ਉਹ ਲੈ ਤੇ ਉਹਦੇ ਚ ਖਰਬੂਜੇ ਧੋਂਦੇ ਆ ਆਰੂ ਟੁੱਟੇ ਉਹ ਯਾਰ ਬਾਤ ਟੱਪ ਜਿਹੜਾ ਇਹ ਇੰਨਾ ਮਾਰਾ ਵਾ ਇੱਕ ਕੀੜੀ ਦੇ ਕੰਨ ਚ ਗੱਲ ਕਰਨ ਦੇ ਆ ਭਾਈ। ਇੰਨਾ ਮਾੜਾ ਵਾ ਨੈਟ ਦੀ ਸਪੀਡ ਤੇਜ਼ ਵੇਖ ਕੇ ਚੱਕਰ ਆ ਜਾਂਦੇ ਆ। ਏਡਾ ਮਾੜਾ ਵਾ ਤੇ ਅਚਾਨਕ ਇੱਥੇ ਮੱਖੀ ਬੈਠੀ ਤੇ ਪੱਠੇ ਖਿੱਚੇ ਗਏ। ਇਹਦੇ ਤੇ ਮੱਖੀ ਬੈਠੀ ਤੇ ਕਹਿੰਦਾ ਓਏ ਉੱਠ ਪੈ ਓਏ। ਇੱਕ ਬੰਦੇ ਨੇ ਪਿਆਰ ਮੁਹੱਬਤ ਦੇ ਘੜੀ ਲਾਈ ਤੇ ਉੱਥੇ ਬਾਂਸ ਆ ਗਈ। ਇਮਲੀ ਇੰਨਾ ਮਾਰਾ ਹਵਾ ਚ ਇਹਨੂੰ ਛਾਪਰ ਵੱਜਾ ਤੇ ਥੱਲੇ ਪੈਰ ਫਸਾਉਂਦੇ ਆ ਕਿਤੇ ਮੈਂ ਪਿੱਛੇ ਨਾ ਡਿੱਗ। ਉਹ ਜਿਵੇਂ ਪੈਰ ਨਹੀਂ ਫਸਾਈ ਦੇ। ਨਾਲ ਹੀ ਝੱਤ ਮਾਰ ਕਹੀਏ ਵੀ ਨਹੀਂ ਡਿਗਰੂ ਵਾਲੀ ਨਹਿਰ। ਕੀ ਕਹਿੰਦਾ? ਨਾਲ ਹੀ ਝੱਤ ਮਾਰ ਕਹਿੰਦਾ ਡਿਗਰੂ ਵਾਲੀ ਨਹਿਰ ਵੱਧਦਾ ਉਹ ਵੱਡੀ। ਨਾਲ ਹੀ ਝੱਤ ਮਾਰ ਕੇ ਕਹਿਤਾ ਡਿਗਰੂ ਵਾਲੀ ਨਹਿਰ ਵੱਧਦਾ ਕਿੱਦਾਂ? ਡਿਗਰੂ ਬੋਲਣ ਦਾ। ਆਹੋ ਸਟਾਰਟ ਲੱਗ ਗਏ ਸਮਝ। ਡਾਕੂ ਪੈ ਗਏ ਇਹਨੂੰ ਪੂਰੇ 300 ਚ ਪਏ। ਪਾਣੀ ਪੂਣੀ ਪਿਲਾ ਕੇ ਫੇਰ ਇਹਨੇ ਭੇਜਿਆ ਉਹਨਾਂ ਨੂੰ ਭਾਈ। ਕਹਿੰਦਾ ਡਾਕੂ ਕਿੰਨੇ ਚ ਪੈ? ਕਹਿੰਦਾ 300 ਚ। ਰਾਹ ਚ ਵਾਰਡਨ ਵਾਲਾ ਫਿਰਦੇ ਆ। ਓਏ ਰਾਜ ਮਰੇ ਹਫਸ਼ੀ ਕੋਲੋਂ ਫਸਲ ਕਟਾਈ ਹੁੰਦੀ। ਕੇਟੂ ਦੀ ਭਾਰੀ ਤੇ ਖੁਸਰਾ ਸੁੱਤਾ ਹੁੰਦਾ ਸੀ। ਵਾਹ ਰੇ ਵਾਹ। ਵਾਹ ਜੀ ਵਾਹ। ਉਹ ਟ੍ਰੇਨ ਦੀ ਛੱਤ ਲਿਪੀ ਹੁੰਦੀ। ਓਏ ਸਹਿਰਾਜ ਲੁਕਣ ਮੀਟੀ ਖੇਲੀ ਹੁੰਦੀ। ਓਏ ਮੁਰਦੇ ਨਾਲ ਸਲਾਹ ਕੀਤੀ ਹੁੰਦੀ। ਕੀ ਬਾਤ ਹੈ। ਮਰੀ ਗਲੈਰੀ ਨਾਲ ਫਰਨੀਚਰ ਪਾਲਿਸ਼ ਕੀਤਾ ਹੁੰਦਾ। ਵਾਹ ਵਾਹ ਕੀ ਬਾਤ। ਫਰੀਦ ਮਾਰ ਕੇ ਵਾਹ ਤੁਸੀਂ ਵੀ ਬਿੱਲੀ ਪੈਰਾਂ 'ਚ ਪਾ ਕੇ ਮਿਆਉ ਮਿਆਉ ਕੀਤਾ। ਕੀ ਬਾਤ ਹੈ। ਸੁੱਕੇ ਕਾਂ ਦਾ ਸੁਰਮਾ ਬਣਾਇਆ ਹੁੰਦਾ ਸੀ। ਵਾਹ ਵਾਹ।
ਕੀ ਬਾਤ ਆ। ਬ੍ਰਾਊਨ ਕੁੱਤਾ ਮਾਰ ਕੇ ਉਹਦੀ ਜੈਕਟ ਬਣਾਈ ਹੁੰਦੀ। ਵਾਹ ਜਿੰਨ ਨੂੰ ਇਦਾਂ ਦੇਖਿਆ ਹੁੰਦਾ ਹੀ। ਤੁਸੀਂ ਵੀ ਚੜੇਲ ਦੀ ਸਿਫਤ ਕੀਤੀ ਹੁੰਦੀ। ਸੁਣ ਵੀ ਲਿਆ ਕਰ, ਮੈਂ ਕਿਹਾ ਜਿੰਨ ਨੂੰ ਇਦਾਂ ਦੇਖ। ਸੁਣ ਵੀ ਲਿਆ ਕਰ, ਮੈਂ ਵੀ ਇਹ ਕਿਹਾ ਚੜੇਲ ਦੀ ਸਿਫਤ ਕੀਤੀ ਹੁੰਦੀ। ਜੇ ਕੋਈ ਹੱਥੀ ਕਾ ਤੋਂ ਪੈ ਜਾਣਾ ਹੁੰਦਾ। ਯਾਰ ਬਸ ਕਰੋ, ਪਰੀ ਨੇ ਫੀਮ ਖਾਦੀ ਹੁੰਦੀ। ਓਏ ਅੰਨੇ ਨੇ ਘੂਰ ਕੇ ਵੇਖਿਆ ਹੁੰਦੇ। ਕੀ ਬਾਤ ਹੈ ਯਾਰ। ਤੁਸੀਂ ਵੀ ਜੀ ਭਲਵਾਨ ਖੁਸਰਾ ਹੁੰਦਾ। ਟੁੰਡੇ ਦਾ ਮੈਂ ਲੈਣਾ ਜੇ। ਦੋ ਮੋਰੀ ਅੰਡਰਪਾਸ ਹੁੰਦਾ ਜੀ। ਹੋ ਸਕਦਾ ਜੀ, ਹੋ ਸਕਦਾ। ਤੁਸੀਂ ਜੀ ਮਾਚਸ ਤੇ ਆਈ ਲਵ ਯੂ ਲਿਖਿਆ ਹੁੰਦਾ। ਚਲੋ ਆਈਸੀਯੂ ਚ ਬੂਫਰ ਲਵਾਏ ਹੁੰਦੇ ਵਾ। ਸਿਗਰਟ ਦੇ ਜ਼ਰੀਏ ਮੈਸੇਜ ਭੇਜਿਆ ਹੁੰਦਾ। ਸਿਗਰਟ ਦੇ ਜ਼ਰੀਏ। ਹਾਂਜੀ ਹੈਂਗਰ 'ਚ ਮੂੰਹ ਟੰਗਿਆ ਹੁੰਦਾ। ਵਾਹ ਵਾਹ ਵਾਹ। ਸ਼ੁਕਰ ਆ ਬਿੱਲੀ ਨਹੀਂ ਪਾਤੀ ਉਹਨੇ। ਐਟਮ ਹੋਰ ਬਦਲ ਰਿਹਾ। ਐਟਮ ਬਦਲ ਲਿਆ ਹੌਲੀ ਹੌਲੀ। ਗਲੈਰੀ ਨਾਲ ਇਸ ਵਾਰੀ ਫਰਨੀਚਰ ਪਾਲਿਸ਼ ਕੀਤਾ, ਵਾਈਟ ਨਹੀਂ ਰੱਖਿਆ। ਵਾਹ 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 ਤੁਸੀਂ ਜੋ ਮਰਜ਼ੀ ਇਦਾਂ ਦੀਆਂ ਕਰ ਲਓ, ਜੋ ਮਰਜ਼ੀ ਕਰ ਲਓ। ਬਾਸ ਦੀ ਭਾਈ ਗੱਲ ਵੱਜਦੀ, ਜੋ ਮਰਜ਼ੀ ਜਿੰਨਾ ਮਰਜ਼ੀ ਤੁਸੀਂ ਜਿਸ ਮਰਜ਼ੀ ਤਰੀਕੇ ਬਾਸ ਵੱਡਾ ਭਾਈ ਹੈ ਸਾਡਾ। ਭਾਈ ਸਾਡਾ ਕਾਹਦਾ ਮੁਕਾਬਲਾ ਸੀ, ਤਾਂ ਕੱਲ ਹੀ ਹਾਰ ਗਿਆ ਕੈਸੀ ਗੱਲ ਹੈ, ਮੁਕਾਬਲਾ। ਕਹਿੰਦਾ ਚੂਹੇ ਨਾਲ ਪੰਜਾ ਲੜਾਇਆ ਹੁੰਦਾ। ਮਰੀ ਗਲੈਰੀ ਨਾਲ ਫਰਨੀਚਰ ਪਾਲਿਸ਼ ਕੀਤਾ। ਇੰਨਾ ਕਮਜ਼ੋਰ ਹੈ, ਇੱਕ ਜਿਮ ਦੇ ਅੱਗੇ ਸਾਹ ਘੜੀਸ ਕੇ ਪਿਆ। ਟੱਡੂ ਦਾ ਠਲਡ ਮਾਰਿਆ ਹੁੰਦਾ। ਆ ਗਿਆ ਡੱਡੂ ਦਾ ਭੱਜ ਜਾਂਦਾ ਨਹੀਂ, ਮਤਲਬ ਡੱਡੂ ਨੂੰ ਇੰਜ ਮਾਰਿਆ ਤੇ ਇੰਜ ਵੱਜ ਗਿਆ। ਵੱਜ ਕੇ। ਯਾਰ ਡੱਡੂ ਦਾ ਥਲਡ ਮਾਰਿਆ ਹੁੰਦਾ। ਬੜਾ ਬੇਵਕੂਫ ਆ। ਆਪਣੇ ਭਤੀਜੇ ਦੀ ਸਾਲਗਿਰਾ ਤੇ ਸਾਰੇ ਡੱਡੂ ਵਾਲੇ ਗੁਬਾਰੇ ਲਾਏ। ਡੱਡੂ ਵਾਲੇ ਕਬਾਰੇ ਉਹ ਜਿਹੜਾ ਅੱਛਾ ਫੁੱਲਦੇ ਆ। ਮਰੀ ਮੱਛਲੀ ਨਾਲ ਛਿੱਕੇ ਖੇਲੇ ਹੁੰਦੇ। ਧੂਆਂ ਮਾਰਨ ਵਾਲਾ ਫੀਟਰ ਹੁੰਦਾ ਹੀ। ਧੂਆ ਮਾਰਨ ਵਾਲਾ ਫੀਡ। ਓਏ ਯਾਰ ਕੀ ਸਲਫ ਸਟਾਰਟ ਚੂਸ ਨਹੀਂ ਹੁੰਦੀ। ਅਸਲ 'ਚ ਗੱਲ ਉਹਦੇ ਮਗਰ ਲੱਗੋਗੇ ਤਾਂ ਪਰੇਸ਼ਾਨ ਹੋ ਜਾਓਗੇ। ਤੁਸੀਂ ਉਹਨੂੰ ਛੱਡ ਕੇ ਰਹਿਣ ਤੋਂ ਦਫਾ ਮਾਰੋ। ਆਪਣੇ ਟੈਗ ਤੇ ਗੱਲ ਕਰੋ। ਤੁਸੀਂ ਉਹਦੇ ਸਹੀ ਗੱਲ ਹੈ। ਜਨਰੇਟਰ ਵਾਲਾ ਭੰਗੂੜਾ ਹੁੰਦਾ ਪੂਰਾ ਹੋਏ ਨੂੰ। ਝੁੰਬਰ ਪਾਉਣ ਵਾਲੇ ਅੰਗਰੇਜ਼ ਹੁੰਦੇ। ਚੀਗੀ ਚੀ ਜਿਹੜੇ ਕਰਦੇ ਉਮਰ ਪਾਉਣ ਵਾਲੇ ਗਰੇ ਹੁੰਦੇ। ਮਕਾਨ ਐਂ ਚੁੱਕ ਕੇ ਥੱਲੋਂ ਸਾਫ ਕੀਤਾ। ਬਸ ਇਹ ਮੇਰੇ ਤੰਗ ਗਲੀ ਦਾ ਹੀਰੋ ਹੁੰਦਾ। ਓਏ ਆਹੋ, ਤੰਗ ਗਲੀ ਦਾ ਹੀ ਹੁੰਦਾ। ਸਹੀ ਗੱਲ। ਹੋਰ ਜੀ ਕੀੜੀ ਵਾਲੀ ਬਾਕਰਖਾਨੀ ਹੁੰਦੀ। ਆਹ ਕੰਨਾਂ ਵਾਲਾ ਬਿਸਕੁਟ ਹੁੰਦਾ। ਬਲਡੋਜ਼ਰ ਤੇ ਮੀਟਰ ਮਾਰਿਆ ਹੁੰਦਾ। ਕਬਰ 'ਚ ਮੋਬਾਈਲ ਰੱਖਿਆ ਹੁੰਦਾ। ਕੀ ਬਾਤ ਹੈ। 3 ਪਾਵਿਆਂ ਵਾਲੀ ਬਿਲੀਅਟ ਹੁੰਦੀ। ਵਾਹ ਕੀ ਗੱਲ ਹੈ, ਇੱਕ ਪਾਵਾ ਹੀ ਘਟਾਇਆ ਹੁੰਦਾ। ਤੂੰ ਇਹਨਾਂ ਕੀ ਦੇਖਣੇ ਆ। ਝੂਰ ਭੂਰ ਨਾਲ ਸਕਰਬ ਕੀਤੀ ਹੁੰਦੀ। ਵਾਹ ਜੀ ਵਾਹ। ਸੂਜੀ ਨਾਲ ਵੈਲਕਮ ਲਿਖਿਆ ਹੁੰਦਾ। ਭਾਈ ਉਧਰ ਵੇਖ ਲਓ, ਐ ਕਰਕੇ ਦਵਾਈ ਖਾਦੀ ਹੁੰਦੀ। ਉਹ ਜਿਹੜੀ ਚੀਮ ਨਹੀਂ ਸਿੱਟੀ ਸੀ। ਅੱਛਾ ਇੰਜ ਕਰਕੇ ਪੈਰਾਂ ਨੂੰ ਲਗਾ ਰਿਹਾ। ਇੱਕ ਬੰਦੇ ਨੇ ਇਹਦਾ ਪੈਰ ਮਿੱਧਤਾ, ਉਹਨੂੰ ਕਹਿੰਦਾ ਧੰਨਵਾਦ। ਇਹਨੇ ਇੱਕ ਮੋਟਰਸਾਈਕਲ ਵਾਲੇ ਕੋਲੋਂ ਲਿਫਟ ਮੰਗੀ, ਉਹਨੇ ਰੋਕਿਆ ਹੀ ਨਹੀਂ। ਉਹਦੇ ਮਗਰ ਦੌੜਨ ਲੱਗ ਪਿਆ। ਉਹ ਮਿੱਲ ਚੌਂਕ ਇਸ਼ਾਰੇ ਤੇ ਖਲੋਤਾ, ਇਹਨੇ ਉੱਥੇ ਜਾਣਾ ਸੀ। ਉਹਦੇ ਕੋਲ ਜਾ ਕੇ ਕਹਿੰਦਾ ਥੈਂਕ ਯੂ। ਅੱਛਾ ਜਾਣਾ ਵੀ ਉੱਥੇ ਹੀ ਸੀ। ਮਾਈ ਨੇ ਕਿਹਾ ਹੁੰਦਾ ਆਈ ਮਿਸ ਯੂ। ਤੂੰ ਵੀ ਖੱਡੇ ਨੇ ਕਿਹਾ ਹੁੰਦਾ ਆਈ ਲਵ ਯੂ। ਆਈ ਲਵ ਯੂ। ਆਈ ਲਵ ਯੂ ਫਰੀਦ। ਫਰੀਦ ਆਈ ਲਵ ਯੂ। ਗੂੰਗੇ ਨੇ ਕਿਹਾ ਹੁੰਦਾ ਸ਼ਟ ਅਪ। ਕੀ ਐਵੇਂ ਕੋਲੇ ਜੇਨ ਚ ਛੱਡ ਪਾਇਆ ਤੇ ਮੈਂ ਕਹਿਣਾ। ਯਾਰ ਹੁਣ ਤਾਰਨ ਨਾਲ ਤੇ ਕੁਛ ਕਰ। ਹਾਰ ਤੇਰੇ ਭੁੱਲ ਗਈ। ਚਿੱਟਾ ਲੱਠੇ ਦਾ ਸੂਟ ਪਾ ਕੇ ਫਰੀਦ ਐ ਨੂੰ ਗਿਆ ਵਾ, ਹਾਂ ਤੇ ਪਿੱਛੇ ਲੋਕ ਦੇਖ ਦੇਖ ਕੇ ਹੱਸਣ ਦੇ। ਕਿਉਂ? ਇੰਨੇ ਲੱਕ ਤੇ ਛਿੱਤਰ ਛਪੇ ਹੋ। ਮਕਾਨ ਦੀ ਬੈਗ ਤੇ ਗਰਾਜ ਬਣਾਇਆ ਹੁੰਦੇ। ਵਾਹ ਜੀ ਵਾਹ। ਓਏ ਤੀਸਰੀ ਮੰਜ਼ਿਲ ਤੇ ਬੇਸਮੈਂਟ ਹੁੰਦੀ। ਸੁੱਤੇ ਪਏ ਪਿਓ ਤੇ ਭਾਈ। ਓਏ ਐਂਡ ਵਾਲੇ ਕਮਰੇ 'ਚ ਐਮਰਜੈਂਸੀ ਵਾਰਡ ਬਣਾਇਆ ਸੀ। ਪਿੱਛੋਂ ਮਕਾਨ ਸ਼ੁਰੂ ਕੀਤਾ। ਓਏ ਓਏ 2.5 ਮਰਲੇ ਦਾ ਸਿਨੇਮਾ ਹੁੰਦਾ ਹੈ। ਦਮੇ ਦੇ ਮਰੀਜ਼ ਨੂੰ ਸਿਗਰਟ ਲਾ ਕੇ ਦਿੱਤਾ। ਆਹ ਇਹ ਵੀ ਮਾੜੀ ਗੱਲ ਸੀ। ਇੱਕ ਜਗ੍ਹਾ ਤੇ ਲੜਾਈ ਹੋ ਗਈ ਤੇ ਇੱਕ ਅੰਨੇ ਯਾਰ ਨੂੰ ਨਾਲ ਲੈ ਗਿਆ ਤੇ ਜਾ ਕੇ ਲੜਾਈ ਸ਼ੁਰੂ ਹੋਣ ਲੱਗੀ ਤੇ ਉਹਨੂੰ ਕਹਿੰਦਾ ਲੈ ਤੂੰ ਵੇਖੀ ਜਾਣ ਹੁੰਦਾ ਕੀ। ਉਹ ਪੈ ਰਹੀਆਂ ਜਿਹੜਾ ਗੁੱਸਾ।
ਯਾਰ ਉਹ ਤੇ ਅੰਨਾ ਵਾ। ਇਹਦਾ ਇੱਕ ਭਰਾ ਸੀਗਾ ਅੰਨਾ, ਉਹਨੂੰ ਮੁੰਡਿਆਂ ਨੇ ਕੁੱਟਿਆ ਤੇ ਉਹਨੂੰ ਕਹਿੰਦਾ ਉਹਨਾਂ ਨੂੰ ਪਛਾਣ ਲੇਗਾ ਕਿ ਨਹੀਂ। ਅੱਛਾ ਯਾਰ ਇੱਕ ਨਾ ਬੋਲੇ ਕੋ ਡਰੈਸ ਪੁੱਛ ਰਿਹਾ, ਉਹਦੇ ਲੰਜ ਵੇਖੀ ਜਾ ਰਿਹਾ, ਉਹਨੂੰ ਸਾਰਾ ਡਰੈਸ ਦੱਸਦਾ, ਉਹ ਵੇਖ ਕੇ ਐਨ ਚਲਾ ਗਿਆ ਉੱਥੇ ਖਲੋਤਾ। ਇਹਦਾ ਕਜ਼ਨ ਦੁਬਈਓ ਆਉਣ ਡਿਆ ਤੇ ਉਹ 에어ਪੋਰਟ ਤੇ ਫੱਟੀ ਜਿਹੀ ਲੈ ਕੇ ਖਲੋਤੇ ਹੁੰਦੇ ਨਾ, ਉਹ ਫੱਟੀ ਨਹੀਂ ਸੀ ਆਇਆ ਤੇ ਤਵੇ ਤੇ ਉਹਦਾ ਨਾਮ ਲਿਖਿਆ ਅਫਰੀਦ ਜੰਗਲ 'ਚ ਚਲ ਗਿਆ ਤੇ ਇਹਨੂੰ ਉੱਥੇ ਟਾਰਜ਼ਨ ਮਿਲਿਆ, ਉਹ ਕਹਿੰਦਾ ਮੈਂ ਟਾਰਜ਼ਨ, ਤੇ ਉਹਨੂੰ ਕਹਿੰਦਾ ਮੈਂ ਟਾਰਿਜ਼ਨ। ਮੈਂ ਟਾਰਿਜ਼ਨ ਢਾੜੀਜ਼ਨ। ਬਾਸ ਵੀ ਭਾਈ ਜੰਗਲ 'ਚ ਚਲ ਗਿਆ ਤੇ ਉਹ ਸਾਰੇ ਜਾਨਵਰ ਕਹਿੰਦੇ ਲੱਗਦਾ ਲੁੱਦੜਾ ਘਰ ਪਰਾਉਣਾ ਆਇਆ। ਅਚਾਨਕ ਚਲਾ ਗਿਆ ਤੇ ਲੋਮੜੀ ਸ਼ਰਮਾਉਣ ਡਈ ਕੁੰਡ ਕੱਢੀ ਗਿਆ, ਲੋਮੜੀ ਘੁੰਡ ਕੱਢਣੀ ਬਾਸ ਫਿਰ ਰਿਹਾ। ਇਹਦੇ ਭਰਾ ਦੇ ਘਰ ਮੁੰਡਾ ਆਇਆ 2 ਦਿਨ ਦਾ ਸੀ, ਇਹਦੀ ਭਰਜਾਈ ਕਹਿੰਦੀ ਜਾ ਇਹਨੂੰ ਬਾਹਰ ਦੀ ਹਵਾ ਲਵਾ ਤੇ ਦੁਬਈ ਲੈ ਗਿਆ। ਜੰਗਲ 'ਚ ਚਲ ਗਿਆ ਬਾਸ ਭਾਈ, 2-3 ਦਿਨ ਟਾਰਜ਼ਨ ਨੇ ਇਹਨੂੰ ਫੁੱਲ ਪ੍ਰੋਟੋਕਾਲ ਦਿੱਤਾ ਤੇ ਇੱਕ ਦਿਨ ਉਹਨੂੰ ਕਹਿੰਦਾ ਚੀਤੇ ਨੂੰ ਜਾ ਇਹਨੂੰ ਛੱਡ। ਵਿਚਾਰਾ ਹੋਈ ਜਾਵੇ, ਕਹਿੰਦਾ ਅੱਬਾ ਮਾਸਟਰ ਮਾਰਦਾ, ਕਹਿੰਦਾ ਮੈਨੂੰ ਸਲੇਟ ਲੈ ਕੇ ਦੇ, ਤੇ ਉਹਨੂੰ ਕਬਰ ਵਾਲੀ ਸਲੇਟ ਲਾਤੀ। ਉਹ ਵੀ ਕੁਝ ਚੱਲੀ, ਸਵੇਰ ਨੂੰ ਲੱਗਾ ਤੇ ਲਿਖਿਆ ਅਬਦੁਲ ਗਫੂਰ। ਮੂੰਹ ਤੇ ਛਾਬੀ ਰੱਖੀ, ਮੈਂ ਕਿਹਾ ਹੈਗੀ, ਕਹਿੰਦਾ ਮੱਛਰਦਾਨੀ। ਅੱਛਾ ਮੱਛਰਦਾਨੀ ਉੱਤੇ ਲੈ ਕੇ, ਜਿਹੜੀ ਮੱਛਰਦਾਨੀ ਹੁੰਦੀ ਪੂਰੀ ਉੱਤੇ ਲੈ ਕੇ ਤੇ ਸਾਈਡ ਤੋਂ ਕੈਂਚੀ ਨੇ ਨਾ ਮੋਰਾ ਪਾਇਆ। ਮੈਂ ਕਿਹਾ ਇਹ ਕੀ, ਕਹਿੰਦਾ ਸਾਹ ਨਹੀਂ ਲੈਣਾ। ਮਾਮਾ ਉਹਦੇ ਚ ਵੀ ਹਵਾ ਆਉਂਦੀ ਹੈ। ਮੱਛਰਦਾਨੀ ਪਾ ਕੇ ਬਾਰਡਰ ਤੇ ਖਲੋਤਾ, ਮੈਂ ਕਿਹਾ ਓਏ ਗੋਲੀ ਵੱਜੂਗੀ, ਕਹਿੰਦਾ ਇਹ ਚੋਂ ਲੰਘਣੀ ਨਹੀਂ। ਮੈਂ ਕਿਹਾ ਕਿਉਂ, ਕਹਿੰਦਾ ਤੂੰ ਮੱਛਰ ਨਹੀਂ ਲੰਘਦਾ, ਗੋਲੀ ਕਿੱਦਾਂ। ਮੱਛਰਾਂ ਦੇ ਨਾਲ ਆਡਾ ਲਾਇਆ ਵੀ, ਉਹਨਾਂ ਨੂੰ ਸਮਝ ਨਹੀਂ ਆ ਕਿ ਵੀ ਮੇਰੇ ਮੁਕਾਬਲੇ ਦੇ ਤੇ ਮੈਂ ਜਿੱਤ ਰਿਹਾ। ਉਹ ਮੱਛਰਦਾਨੀ ਉੱਤੇ ਲੈ ਕੇ ਨਾ ਪੂਰੀ ਉੱਤੇ ਲੈ ਕੇ ਤੇ ਬਾਹਰ ਮੱਛਰ ਫੇਰੇ ਤੇ ਉਹਨੂੰ ਕਹਿ ਰਿਹਾ, ਮਾਮਾ ਵੀ ਉਹਨਾਂ ਨੂੰ ਕੀ ਪਤਾ ਇਹਦਾ, ਐਵੇਂ ਉਹਨਾਂ ਨੇ ਫੱਡਾ ਪਾਇਆ, ਐਵੇਂ ਐ ਕਰ ਰਿਹਾ, ਉਹਨਾਂ ਨੂੰ ਐ ਕਰਕੇ ਦਿਖਾ ਰਿਹਾ। ਆਓ ਜੇ ਪਿਓ ਦੇ ਉਹਦੇ ਖੁੱਲੇ ਮੈਦਾਨ ਦੇ ਵਿੱਚ ਮੱਛਰਦਾਨੀ ਲੈ ਕੇ ਪੈ ਗਿਆ, ਉਹ ਮੱਛਰ ਉੱਤੋਂ ਕੋਈ ਨਾ ਲੜਿਆ, ਥੱਲੋਂ ਸੱਪ ਲੜ ਗਿਆ। ਆਹੋ ਮੱਛਰਦਾਨੀ ਲੈ ਆਇਆ ਉਹ ਛੋਟੀ ਦੀ, ਲੱਤਾਂ ਵਾਲੀ ਸਾਈਡ ਤੇ ਬੋਰਾ ਪਾਇਆ, ਇੰਨੇ ਹਿੱਸੇ ਚ ਮੱਛਰਦਾਨੀ ਲੈ ਕੇ ਸੁੱਤੇ, ਸੁਬਾਹ ਅੱਖ ਖੁੱਲੀ ਨਾਲ ਕੁੱਤਾ ਬਿੱਲੀ ਪਤਾ ਨੀ ਕਿਹੜੇ ਕਿਹੜੇ ਜਾਨਵਰ ਪਏ ਹੋਏ ਇਹਦੇ ਨਾਲ। ਮੱਛਰ ਤੋਂ ਬਚ ਕੇ। ਮੱਛਰਦਾਨੀ ਮੇਰੀ ਜੁਗਤ ਤੇ ਕੋਈ ਦਿਲ ਦਾ ਅਟੈਕ ਹੋ ਜਾਂਦਾ ਤੈਨੂੰ, ਜੇ ਮੇਰੀ ਜੁਗਤ ਤੋਂ ਬਾਅਦ ਤੈਨੂੰ ਹਾਜ਼ਮਾ ਠੀਕ ਹੋ ਜਾਂਦਾ ਤੇਰਾ। ਮੱਛਰ ਬੜੀਆਂ ਭਾਫ ਵਾਲੀਆਂ ਜੁਗਤਾਂ ਹੋਣ ਡਈਆਂ, ਉਹਨਾਂ ਵਾਲੀ ਬੜਾ ਮੁਸਕਰਾਉਣ ਡਿਆ ਵਾ, ਗੁਰਸ਼ਤ ਜੁਗਤ ਕਰਨ ਡਿਆ ਤੇਰੇ, ਇੰਨਾ ਰਿਸਪੌਂਸ ਦੇਈ ਜਾਂਦਾ ਵਾ। ਠਹਿਰ ਜਾ ਯਾਰ 1 ਮਿੰਟ, ਉਹਨੂੰ ਤਾਂ ਗੱਲ ਕਰ ਲੈਣ ਦੇ। ਉਹ ਹਰ ਜੁਗਤ ਤੇ ਹੱਸ ਰਿਹਾ, ਜੁਗਤ ਦੀ ਬਹੁਤ ਤੇਰੇ ਮੁਰਸ਼ਿਦ ਜੁਗਤ ਕਰਨ ਦੇ। ਆਹੋ ਵੀ ਤੇਰੇ ਵੱਡੇ ਜੁਗਤ ਕਰ ਰਿਹਾ, ਦਾਦੇ ਦੀ ਯਾਦ ਆਉਂਦੀ ਇੱਥੋਂ। ਇੰਨੀ ਅੱਛੀ ਜੁਗਤ ਕਰ ਰਿਹਾ ਕਿ ਤੈਨੂੰ ਉੱਤੇ ਖਿੱਲੀ ਆਉਂਦੀ, ਬਾਕੀ ਜੁਗਤ ਸਾਰੇ ਫੌਤਗੀ ਵਾਲੀਆਂ ਕਰਨ ਡਏ। ਚੱਲ ਚੁੱਪ ਕਰ 1 ਮਿੰਟ ਠਹਿਰੋ, ਲਾਸਟ ਕਰ। ਪਾਥੀ ਰੰਗ ਕਰਕੇ ਐਡਾ ਤੇਜ਼ ਤੂੰ ਪਾਥੀ ਰੰਗ ਕਰਕੇ ਸਿਰ 'ਚ ਦਰਦ ਹੋਈ, ਚਾਹ ਨਾਲ ਪਾਥੀ ਖਾ ਲਈ ਹੁੰਦੀ ਹੈ ਨਾ, ਏਦਾਂ ਦੀਆਂ ਕਰੀ ਜਾ ਬੈਠਾ। ਤੇਰੇ ਇੰਨੀ ਦੇਰ ਤੇ ਸੁਣਨ ਡਿਆ, ਮਰੇ ਪੈਸਾ ਫੂਕਣੇ ਵਰਗਾ ਨਿਆਣਾ, ਤੂੰ ਨਹੀਂ ਗੱਲਾਂ ਕਰਨ ਡਿਆ ਪਰਲ ਪਰਲ। ਮਰੇ ਤੇ ਤੇਰੇ ਵਰਗੇ ਮੂੰਹ ਨਾਲ ਲੋਕੀ ਤਾਰਾਂ ਸਹੀ ਕਰਨ ਡਏ ਆ ਭਾਜੀ। ਐਡਾ ਓਏ ਭਾਜੀ ਨਾ ਕਹਿ, ਜੁਗਤ ਦੇ ਵਿੱਚ ਤਾਂ ਹਿੱਸਾ ਨਹੀਂ ਲੈਣ ਦਿੰਦਾ ਹੁੰਦਾ ਭਾਜੀ, ਮੇਰੇ ਅਦਬ 'ਚ ਕੁਛ ਨਾ ਕੁਛ ਮਾਰਿਆ। ਐਡਾ ਅਦਬ ਤੇਰਾ ਬੇਤੁੱਕਾ ਜਿਹਾ ਅਦਬ ਕਰੀ ਜਾਣ, ਜਿਹਦੀ ਮੈਨੂੰ ਨਹੀਂ ਸਮਝ ਲੱਗਣ ਡਈ। ਆਪਣਾ ਅਦਬ ਆਪਣੇ ਕੋਲ ਰੱਖ, ਐਡਾ ਬੇਰੌਣਕਾ ਅਦਬ ਤੇਰਾ। ਨਹੀਂ ਤਮੀਜ਼ ਨਾਲ ਇਹਨੂੰ ਉਸਤਾਦ ਜੀ ਸਮਝਾਓ, ਤਮੀਜ਼ ਨਾਲ ਰਵੇ ਥੋੜਾ ਜਿਹਾ। ਭਾਜੀ ਤਮੀਜ਼ ਨਾਲ ਹੀ ਫਰੀਦ ਸਾਹਿਬ, ਮੈਂ ਤਾਂ ਤੁਹਾਨੂੰ ਤੁਸੀਂ ਕਿਹਾ ਵਾ, ਮੈਂ ਤਮੀਜ਼ ਨਾਲ ਤੁਹਾਨੂੰ ਜੁਗਤ ਤੇ ਹਾਸਾ ਬਹੁਤ ਹੁੰਦਾ। ਅਸੀਂ ਕਬਰਸਤਾਨ ਦੀਆਂ ਜੁਗਤਾਂ ਕਰਨ ਡਏ ਆ ਯਾਰ ਕਾਤੋਂ ਰੇਸ ਜੇ ਅਸੀਂ ਚੜੇਲਾ ਮਾ ਸਕਿਆ, ਸਾਡੀ ਜੁਗਤ ਤੈਨੂੰ ਸਮਝ ਚ ਨਹੀਂ ਆਉਣ ਡਈ। ਉਹ ਤੈਨੂੰ ਪੁੱਠੀ ਸਿੱਧੀ ਵੀ ਗੱਲ ਕਰੋ, ਬਸੰਤ ਤੇ ਭਾਵੇਂ ਚੌਲ ਵੰਡ ਦੇਵੇ, ਤੂੰ ਹੱਸੀ ਜਾਣ ਡਿਆ ਵਾ। ਯਾਰ ਤੇ ਬਸੰਤ ਤੇ ਚੌਲੋ ਦੀ ਗੱਲ ਹੀ ਹੋਏਗੀ। ਗੱਲ ਹੀ ਹੈ ਤੇਰੇ ਉਹਦਾ ਨੌਲੇਜ ਵਾਲੀ ਗੱਲ ਕਰਾ ਤੂੰ ਇਹਨੂੰ ਮੇਰੀ ਗੱਲ ਸੁਣ, ਤੂੰ ਬਰਫ ਵਾਲਾ ਹੁੰਦਾ ਸੀ, ਸੂਆ ਨਸੀ ਹੈ, ਟੀਕੇ ਨਾਲ ਬਰਫ ਤੋੜਦਾ ਜਾ। ਹੁਣ ਹੱਸ, ਹੁਣ ਅੱਛਾ ਤੇਰੀ ਮੱਛਰਦਾਨੀ ਪਾ ਕੇ ਤੇ ਨਜ਼ਰ ਦੀ ਐਨਕ ਲਾਈ। ਮੈਂ ਕਿਹਾ ਕਹਿੰਦਾ ਯਾਰ ਧੁੰਦਲਾ ਨਜ਼ਰ ਆਉਂਦਾ। ਮੱਛਰਦਾਨੀ ਲੈ ਆਇਆ ਬਾਸ ਤੇ ਮੱਛਰ ਸਾਰੇ ਰਲ ਗਏ ਆ ਕੇ ਕਹਿੰਦੇ ਯਾਰ ਤੂੰ ਆਪਣੀ ਇਮਾਨਦਾਰੀ ਨਾਲ ਦੱਸ, ਅਸੀਂ ਤੈਨੂੰ ਕਦੀ ਲੜੇ। ਹਾਂ ਉਹ ਕਈ ਜਣ ਮੱਛਰ ਕਾ ਤੋਂ ਪਾਉ, ਦਾਨੀ ਕਾ ਤੋਂ ਪਾਉਣ ਨੇ ਆ। ਦਾਨਿਸ਼ ਨੂੰ ਵੀ ਇੱਕ ਮੱਛਰ ਲੜਿਆ ਤੇ ਉਹ 15 ਮਿੰਟ ਇਹਦੇ ਤੇ ਸਾਹ ਲੈ ਕੇ ਗਿਆ, ਕਹਿੰਦਾ ਯਾਰ ਹੋਸ਼ ਨਹੀਂ ਆ। ਲੜ ਕੇ ਉੱਥੇ ਬੈਠਾ ਰਿਹਾ 15 ਮਿੰਟ ਉੱਤੇ ਸਾਹ ਲੈਂਦਾ। ਭਾਈ ਇਹਨੂੰ ਪਤਾ ਹੀ ਪਤਾ, ਉਹ ਮਾਰਾ ਹੀ ਆਪਣੇ ਉੱਡ ਕੇ ਚਲਾ ਗਿਆ। ਭਾਈ ਇਹਨੂੰ ਚੱਸ ਆਈ ਸੀ ਗੰਦੇ ਖੂਨਾਂ 'ਚ ਪਹਿਲੀ ਵਾਰੀ ਉਹਨੂੰ ਅੱਛਾ ਡਰਿੰਕ ਮਿਲਿਆ ਉਹਨੂੰ। ਇਹ ਸੁੱਤਾ ਉੱਠਿਆ ਸੁਬਾ, ਮੈਂ ਕਿਹਾ ਰਾਤੀ ਤੇਰੇ ਲਈ ਮੱਛਰ ਹੀ ਮੱਛਰ ਆਇਆ ਸੀ, ਕਹਿੰਦਾ ਕੁਛ ਵੀ ਨਹੀਂ, ਜ਼ਰਾ ਘਟਾਈ ਕਰਾ ਰਹੇ ਸੀ। ਅੱਛਾ ਇਹਨੂੰ ਮੱਛਰ ਲੜਦਾ ਨਾ, ਲੜ ਕੇ ਤੇ ਨਾਲ ਵਾਲ ਲੈਂਦਾ ਮੱਛਰ, ਮੱਛਰ ਡੰਗ ਮਾਰ ਕੇ ਕਹਿੰਦਾ
ਓਕੇ ਜੀ ਓਕੇ। ਬਾਸ ਨੂੰ ਮੱਛਰ ਲੜਨ ਆਵੇ ਨਾ, ਪਹਿਲੇ ਇਹਦੇ ਨਾਲ ਹੱਥੀ ਬੱਖੀ ਲੜਦਾ ਵਾ। ਮੁੱਕੇ ਮਾਰਦਾ, ਬਾਅਦ ਚ ਡੰਗ ਮਾਰਦਾ। ਇਹਨੂੰ ਮੱਛਰ ਲੜੇ ਤੇ ਮੱਛਰ ਲੜਨ ਤੋਂ ਬਾਅਦ ਕਰਨ ਨੂੰ ਵਾਹ ਵਾਹ ਵਾਹ, ਐਡਾ ਮੱਛਰ। ਮੌਲੀਆ ਹੋ ਗਿਆ ਮੱਛਰ ਨੂੰ। ਫਰੀਦ ਭਾਈ, ਫਰੀਦ ਨੂੰ ਇੱਕ ਮੱਛਰ ਲੜਿਆ ਤੇ ਬਾਅਦ ਚੋਂ ਗਾਣੇ ਗਾਉਂਦਾ ਜਾ ਰਿਹਾ, ਕਿਹੜੇ? ਪਿਆ ਬਸੰਤੀ ਰੇ। ਇਹਨੂੰ ਮੱਛਰ ਲੜਨਾ ਹੈ ਤੇ ਆਪਣਾ ਮੰਜਾ ਸਜਾਇਆ ਹੋਇਆ। ਮੈਂ ਕਿਹਾ ਖੈਰ ਅੱਜ ਮੱਛਰ ਆ ਰਹੇ ਹੈ। ਇਹਨੇ ਕੰਨ 'ਚ ਬਾਸ ਵਾਲੀ ਜੁਗਾ ਦੀ, ਅੱਛਾ ਜੀ, ਬਾਸ ਸਟਾਈਲ ਜੁਗਾ। ਇੱਕ ਮੱਛਰ ਦੇ ਕੰਨ 'ਚ ਵੜਨ ਲੱਗਾ, ਉਦੋਂ ਆਵਾਜ਼ ਆਈ ਟੌਂ। ਭਲਾ ਕਿਉਂ? ਇਹਨੇ ਠੀਪਾ ਲਾਇਆ ਸੀ ਬਾਸ ਵਾਲੀ ਜੁਗਾ। ਇਹਨੇ ਠੀਪਾ ਦਿੱਤਾ ਸੀ, ਉਹ ਸਿੱਧਾ ਲੋਹੇ 'ਚ ਵੱਜਿਆ ਜਾ ਕੇ। ਇਹਨੂੰ ਮੱਛਰ ਲੜਨ ਲੱਗਾ ਨਾਲ ਹੀ, ਇਹਦੇ ਬੁੱਗੇ ਦੇ ਬਾਸ। ਮੱਛਰ ਕਹਿੰਦਾ ਹੋ ਆਓ ਪਹਿਲੇ, ਮੈਂ ਇੱਥੇ ਹੀ। ਇਮਲੀ ਨੂੰ ਮੱਛਰ ਲੜਿਆ ਤੇ ਮੱਛਰ ਕਰਨ ਡਿਆ। ਇੱਕ ਮੱਛਰ ਬਾਸ ਨੂੰ ਮੱਛਰ ਲੜਨ ਆਇਆ। ਮੱਛਰ ਕਹਿੰਦਾ ਯਾਰ, ਬਾਸ ਕਹਿੰਦਾ ਯਾਰ ਲੜਨਾ ਤੇ ਲੜ, ਵਾਲ ਤਾਂ ਨਾ ਪੁੱਟ। ਨਹੀਂ, ਇਮਲੀ ਨੂੰ ਮੱਛਰ ਲੜਨ ਆਇਆ। ਇਮਲੀ ਨੂੰ ਮੱਛਰ ਨੇ ਲੜ ਕੇ ਇਮਲੀ ਵੱਲ ਵੇਖਿਆ, ਉਹ ਇਹ ਮੈਂ ਕਿਹਨੂੰ ਲੜ ਗਿਆ। ਇਹਦੇ ਹੱਥ ਬਹਿ ਕੇ ਉਹ ਕਹਿੰਦਾ ਦੂਜਾ ਹੱਥ ਮਾਰ ਉੱਤੇ। ਕਹਿੰਦਾ ਮਾਰੋ ਨਿਪਟੀ ਟਪਾਕ। ਕਹਿੰਦਾ ਉੱਤੇ ਦੂਜਾ ਹੱਥ ਮਾਰ। ਇਮਲੀ ਨੂੰ ਮੱਛਰ ਲੜਿਆ ਤੇ ਇਹਨੂੰ ਲਾਇਆ। ਉਹ ਮੱਛਰ ਥੋੜਾ ਜਿਹਾ ਦੂਰ ਜਾ ਕੇ ਆਪਣੀਆਂ ਬਾਹਾਂ ਇਦਾਂ ਬਾਸ ਨੂੰ ਭਾਈ ਇੱਕ ਮੱਛਰ ਲੜਿਆ ਵਾ ਤੇ ਉਹਨੇ ਸਿੱਧੇ ਹੀ ਜਾ ਕੇ ਦਰਿਆ 'ਚ ਛਾਲ ਮਾਰਤੀ। ਕਿਉਂ? ਉਹਨੂੰ ਪੁੱਛਿਆ ਕੀ ਖੁਦਕੁਸ਼ੀ ਕਾਹਤੋਂ ਕਰਨ ਦੇ ਆ? ਉਹ ਕਹਿੰਦਾ ਖੁਦਕੁਸ਼ੀ ਨਹੀਂ, ਨਹਾਉਂਦੇ ਆ ਯਾਰ। ਇਮਲੀ ਨੂੰ ਬਾਸ ਦੇ ਮੱਛਰ ਹਾਂਜੀ ਲੜਾਵਾਂ ਕਿਉਂ ਨਾ? ਨਹੀਂ ਲੜੋ। ਇਮਲੀ ਨੂੰ ਮੱਛਰ ਲੜਿਆ ਤਾਂ ਖੂਨ ਉਹਦੇ ਚਲਾ ਗਿਆ ਤੇ ਮੱਛਰ ਕਹਿਣ ਡਿਆ ਮੈਂ ਰਾਤੀ ਮੇਰਾ ਇਹ ਕਿਹੜੀ ਗੱਲ ਹੋਈ? ਜਾਣ ਕੇ ਜਾਂਦਾ ਉਹ ਜਗ੍ਹਾ ਤੇ ਜਿੱਥੇ ਵਾਵਾ ਹੀ ਮੱਛਰ ਹੁੰਦਾ ਵਾ। ਐਵੇਂ ਸਲੇਟ ਚੁੱਕ ਕੇ ਉੱਤੋਂ ਮੱਛਰ ਨਿਕਲਦੇ ਆ ਉੱਤੇ ਇਦਾਂ। ਉਹ ਸਾਰਾ ਵੱਜ ਸਕੂਨ ਮਹਿਸੂਸ ਕਰ। ਮੇਰੇ ਇੰਜ ਕਰਕੇ ਮੱਛਰ ਲੜਾ ਤੇ ਮੈਂ ਮੱਛਰ ਆ ਜਾਣੇ ਦੇਖਿਆ। ਮੱਛਰ ਕਹਿੰਦਾ ਸੌ। ਬਾਸ ਨੂੰ ਮੱਛਰ ਲੜਿਆ ਤੇ ਉੱਤੇ ਇੱਕ ਤੱਤਾ ਲੋਇਆ ਮਲਣ ਦੇ, ਮੇਰੇ ਭੂੰਡ ਲੜ ਗਿਆ। ਮੱਛਰ ਕਿ ਮੈਂ ਇਹ ਵੀ ਨਹੀਂ ਮੱਛਰ ਜਨਾਬ, ਸਦੀਕ ਸਾਹਿਬ ਮੱਛਰ। ਇਮਲੀ ਵੱਲ ਨੂੰ ਇੱਕ ਮੱਛਰ ਆ ਰਿਹਾ ਵਾ, ਥੋੜਾ ਜਿਹਾ ਲਾਗੇ ਆਣ ਕੇ ਸਲਿੱਪ ਹੋ ਗਿਆ। ਕਹਿੰਦਾ ਨਹੀਂ ਮੁੜ ਗਿਆ ਭਾਈ। ਆਪਣੇ ਗੂੰਗੇ ਭਰਾ ਕੋਲੋਂ ਚਿੱਤਰ ਖਾ ਲਏ ਇਹਨੇ। ਉਹਨੂੰ ਕਹੀ ਜਿਵੇਂ ਬੋਲੀ ਵਾਲੀ ਕਮੇਟੀ ਪਾ ਲਾ। ਸਟੀਲ ਵਰਗਾ ਪਿੰਡਾ ਮੱਛਰ ਇਹਨੂੰ ਲੜਨ ਆਇਆ, ਉਹਦਾ ਡੰਗ ਇੰਜ ਸੀ ਤੇ ਉਹ ਵੱਜਾ ਤੇ ਐ ਹੋ ਗਿਆ। ਜਿਹੜਾ ਕੰਨ 'ਚ ਠੀਪਾ ਦਿੱਤਾ ਸੀ ਨਾ, ਇਸੇ ਜੁਗਲੀ ਦਿੱਤਾ ਸੀ। ਦੋ ਮੱਛਰ ਆਂਦੇ, ਇੱਕ ਇਮਲੀ ਤੇ ਬਹਿ ਗਿਆ, ਦੂਜਾ ਉਹਨੂੰ ਕਹਿੰਦੇ ਆਇਆ ਫਾਰਗ ਆਇਆ ਆਇਆ ਵੀ ਟਾਈਮ ਲਾਇਕ। ਸਹੀ ਗੱਲ ਆ ਭਾਈ। ਮੇਰੇ ਨਾਲ ਮੱਛਰ ਟਾਈਮ ਨਹੀਂ ਮੇਰੇ ਨਾਲ ਮੱਛਰ ਟਾਈਮ ਜਾਇਆ ਕਰੇ। ਇਹ ਤਾਂ ਰਾਤਾਂ ਰਹਿਣ ਡਏ ਮੱਛਰ ਸਾਰੀ ਰਾਤ ਤੇ ਨਾ ਚਾਹ ਪਾਣੀ ਚੱਲਣ ਡਿਆ ਮੱਛਰਾਂ ਦਾ। ਯਾਰ ਲੈਣ ਦੇਣਾ ਤੇਰਾ ਮੱਛਰਾਂ ਦਾ ਨਾ ਯਾਰ ਨਾ ਕਰ ਬੇਟੇ। ਮੱਛਰਾਂ ਕੋ ਕੰਮ ਤੇ ਜਾਣਾ ਤੂੰ। ਮੱਛਰ ਲੜ ਗਿਆ ਇਹਨੂੰ, ਤੂੰ ਅਗਲੇ ਦਿਨ ਚੌਧਰੀ ਦੀ ਹਵੇਲੀ ਬੈਠਾ, ਕਹਿੰਦਾ ਉਹਨੂੰ ਬੁਲਾ ਯਾਰ ਏਦਾਂ। ਮੱਛਰ ਬੈਠਾ ਚੌਧਰੀ ਦੀ ਵੀ। ਬੱਚੇ ਨੂੰ ਬੁਲਾ, ਫੈਸਲਾ ਕਰਕੇ। ਚੋਰੀ ਨੂੰ ਕਹਿੰਦਾ ਉਹਨੂੰ ਬੁਲਾ, ਮੈਨੂੰ ਲੜਿਆ ਕਿਉਂ ਰਾਤੀ? ਚੈਨਲ ਤੇ ਗਾਣਾ ਪੰਚਾਇਤ ਹੋਏਗੀ। ਅੱਲਾ ਨੇ ਇਹਨੂੰ ਇੰਨਾ ਪੈਸਾ, ਅਮੀਰ ਹੋ ਗਿਆ ਤੇ ਆਰਕੀਟੈਕਟ ਸੱਦ ਕੇ ਕਹਿਣ ਡਿਆ ਯਾਰ ਇੱਥੇ ਛੱਪੜ ਕਿੰਨੇ ਕੁ ਦਾ ਬਣੇਗਾ। ਉਤੋਂ ਦੰਦ ਸਪੈਸ਼ਲ ਸਟੈਚੂ ਬਣਾਇਆ। ਸਪੈਸ਼ਲ ਸਟੈਚੂ 15,000 ਦਾ। ਉਹਦੇ ਹੱਥ ਏਦਾਂ ਕਰਾਇਆ ਤੇ ਘਰ ਖਿਲਾ ਰਿਹਾ ਹੋਇਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਸਾਡੇ ਸਾਰੇ ਘਰ ਦੇ ਬਾਦੋ ਆਇਆ। ਮੈਂ ਕਿਹਾ ਇਹਨੂੰ ਕਿਹਾ ਦੁਆ ਮੰਗੀ ਜਾ ਤੇ ਖੜਾ ਹੋਇਆ। ਅਵਰ ਕਰਾਉਣ ਆਇਆ, ਸਾਰੀ ਅਵਰ ਕਰਾ ਕੇ ਤੇ 6ਵੇਂ ਬਾਲ ਤੋਂ ਬਾਅਦ ਅੰਪਾਇਰ ਦੇ ਕੋਲ ਕਹਿੰਦਾ ਓਏ ਸਮਾਨ ਸਾਰਾ ਮੈਂ ਫੜਾਇਆ ਜੀ। ਮੈਂ ਵੀ ਕਹਾਂ ਦੇਖੋ ਗੇਂਦ ਕਿਵੇਂ ਸਹੀ ਹੁੰਦੀ। 5 ਬਾਲਾਂ ਤੁਰਿਆ ਜਾ ਰਿਹਾ ਤੇ ਸਾਈਡ ਵਾਲੀ ਜੇਬੀ ਆਂਦੇ ਜਿਵੇਂ 5 ਬਾਲਾਂ ਕਰਾ ਲਈ ਤਾਂ 6ਵੀਂ ਬਾਲ ਕਰਾਉਣ ਲੱਗਾ ਤੇ ਪੈਰ ਲੱਗ ਕੇ ਕਹਿਣ ਡਿਆ ਸ਼ਾਦੀ ਹੋਈ ਤੇਰੀ? ਬਾਲ ਕਰਾ ਉਹਦੇ ਨਾਲ ਕਿਹੜੀ ਸਲਾਹ ਕਰਦਾ ਫਿਰਦਾ? ਓਵਰ ਕਰਾਉਂਦੇ ਆ, ਵਿਗੜ ਲਈ। ਕੈਪਟਨ ਕਹਿੰਦਾ ਸ਼ਾਬਾ ਸ਼ਾਬਾ ਤੇ ਉਹਨੂੰ ਕਹਿੰਦਾ ਚੁੱਪ, ਬਾਹਰ ਨਾ ਨਿਕਲਿਆ ਮੇਰੇ ਖਾਪ ਨਾਲ। ਹਾਂ ਚੁੱਪ ਕਰ ਲੈ। ਮੈਂ ਕਰਾ ਰਿਹਾ ਨਾ ਬਸ ਚੁੱਪ। ਉਹ ਤੇ ਚੱਲ ਜਾ। ਕੈਪਟਨ ਨੂੰ ਕਹਿ ਰਿਹਾ ਬਸ ਆਰਾਮ ਨਾਲ, ਓਕੇ ਚੱਲ। ਉਹ ਕਹਿੰਦਾ ਯਾਰ ਮੈਂ ਕਹਿੰਦਾ ਤੈਨੂੰ ਕਹਿਣ ਦਿਆ ਨਾ, ਮੇਰਾ ਪਾਰਾ ਆਈ ਹੋ ਜਾਂਦਾ ਉਧਰ। ਐਡਾ ਅੱਛਾ ਖੇਡਦਾ। ਅੰਪਾਇਰ ਵਿੱਚ ਬੋਲਿਆ, ਉਹਨੂੰ ਕਹਿੰਦਾ ਤੂੰ ਚੁੱਪ ਕਰ, ਸਾਡਾ ਪੱਧਰ ਰੋਲ ਤੂੰ ਬੋਲ। ਨਹੀਂ ਜਦੋਂ ਓਵਰ ਆਇਆ ਤਾਂ ਭਾਈ ਐਸੀ ਸੈੱਟ ਕਰ ਰਿਹਾ ਫਿਲਟਰ, ਸਾਰੇ ਇੱਕ ਲਾਈਨ 'ਚ ਇਕੱਠੇ ਕਰ ਉਹਨੂੰ ਕਹਿ ਰਿਹਾ ਤੇ ਸਾਰੇ ਇੰਨੀ ਕੁ ਜਗ੍ਹਾ ਤੇ ਢੇਰ ਲਾਤਾ ਤੇ ਬਾਲ ਕਰਾਉਣ ਚਲਾ ਗਿਆ। ਉਹ ਸਾਰੇ ਇੱਕ ਦੂਜੇ ਦਾ ਮੂੰਹ ਜੋੜ ਕੇ ਖੜੇ। ਇਹ ਵੀ ਕੀਪਰ ਖਲੋਤਾ ਤੇ ਐਵੇਂ ਆਪ ਹੀ ਮੈਚ ਉਹਨਾਂ ਨੂੰ ਜਿਤਾਈ ਜਾਂਦੇ। ਉਹਨੂੰ ਕਹੀ ਜਾਂਦੇ ਇਹਨੇ ਪੈਰਾਂ 'ਚ ਮਾਰਨਾ ਹੀ ਹੁਣ,
ਧਿਆਨ ਨਾਲ ਉਹ ਭਾਈ ਪੈਰਾਂ ਤੋਂ ਟੋਕਾ ਮਾਰ ਕਿ ਉਹਨਾਂ ਨੂੰ ਮਸ਼ਵਰੇ ਦੇ ਬਾਅਦ ਕੀ ਖੇਲ ਬਾਅਦ ਇਹ ਵੀ ਫੁੱਲ ਠੰਡ ਕ੍ਰਿਕਟ 'ਚ ਸੀ ਤੇ ਕਿਤੇ ਕੈਪਟਨ ਨੂੰ ਉਲਟੀ ਆਈ ਉਹ ਇੰਜ ਕਰਕੇ ਖਲੋਤਾ ਤੇ ਉਹਦੇ ਉੱਤੇ ਜਾ ਕੇ ਅੰਧੇਰਾ ਬਣਾ ਲਿਆ। ਮੈਂ ਇਕੱਲੇ ਨੇ ਕਿ ਪੂਰੀ ਟੀਮ ਨੇ ਵੀਰੇ ਯਾਰ ਕੀ ਤਸਦੀਕ ਕਰਦੇ ਹੀ ਨਾ ਮੈਂ ਇਕੱਲੇ ਨੇ ਕਿ ਪੂਰੀ ਟੀਮ ਯਾਰ ਨੇ ਇਹ ਕਿਹੜਾ ਤਰੀਕਾ ਵਾ ਤੂੰ ਤਾਂ ਇਕੱਲੇ ਨਹੀਂ ਉਹ ਜਦ ਮੈਂ ਦਾਇਰਾ ਬਣਾ ਲਿਆ ਬਾਕੀ 11 ਜਣੇ ਇੰਨੇ ਸੀ ਮੇਰੇ ਨਾਲ ਉਹਨਾਂ ਨੇ ਨਾ ਬਣਾਇਆ ਉਹ ਕੁਛ ਨਾ ਕੁਛ ਨੂੰ ਸਮਝਾ ਦਿਓ ਬਾਅਦ ਅੱਛਾ ਸਿਗਰਟ ਵੀ ਪੀ ਰਿਹਾ ਨਾਲ ਹਾਂ ਸਿਗਰਟ ਪੀ ਰਿਹਾ ਨਾਲ ਫੀਲਡਿੰਗ ਤੇ ਖੜਾ ਨਹੀਂ ਬਾਲ ਕਲਾਉਂਦਾ ਹੁੰਦਾ ਨਾਲ ਸਿਗਰਟ ਪੀ ਕੇ ਓਏ ਯਾਰ ਕੀ ਬਾਲ ਕਰਾਉਣ ਚੱਲਾ ਵਾ ਤੇ ਪਹਿਲੋਂ ਕਮੈਂਟੇਟਰ ਦੇ ਕਮਰੇ ਜਾ ਕੇ ਕਹਿੰਦੇ ਯਾਰ ਖਾਨ ਸਾਹਿਬ ਨੂੰ ਕਹੀ ਬਣਾ 4 ਓਵਰਾਂ ਕਰਾਈਆਂ ਨੇ ਤੇ ਕੋਈ ਆਊਟ ਨਹੀਂ ਹੋਇਆ ਤੇ ਸਾਰਾ ਓਵਰ ਚ 4-4 ਛਿੱਕੇ ਖਾਦੇ ਤੇ ਪਰੇਸ਼ਾਨ ਹੋ ਕੇ ਕਪਤਾਨ ਕਹਿੰਦਾ ਕੀ ਹੋਇਆ ਕਹਿੰਦਾ ਜੀ ਤਵੀਜ਼ ਘਰ ਪੁੱਲ ਬਾਹਰ ਤੇ ਬੰਨਿਆ ਸੀ ਨਹਾਉਣ ਲੱਗਿਆ ਗੁਰਦੁਆਰੇ ਚ ਰਹਿ ਗਏ ਫੇਰ ਭਾਈ ਓਵਰ ਕਰਾਉਣ ਗਿਆ ਏ ਓਵਰ ਕਰਾਉਣ ਗਿਆ ਤੇ ਧਿਆਨ ਕਿਤੇ ਹੋਰ ਤੇ ਬਾਲ ਕਰਾਉਂਦਾ ਬੈਟਸਮੈਨ ਵੀ ਪਿੱਛੇ ਲੰਘ ਗਿਆ ਭਾਈ ਝੜਤਾ ਸਟੇਡੀਅਮ ਵੀ ਕੁਰਸੀਆਂ ਟੱਪ ਕੇ ਬਾਹਰ ਚਲਾ ਗਿਆ 15 ਮਿੰਟਾਂ ਬਾਅਦ ਆਇਆ ਉਹ ਕੈਪਟਨ ਕਹਿੰਦਾ ਕੀ ਗੱਲ ਸੀ ਉਹ ਕਹਿੰਦਾ ਯਾਰ ਬਸ ਨਾ ਮੇਰਾ ਧਿਆਨ ਕਿਤੇ ਹੋਰ ਹੁੰਦਾ ਤੂੰ ਓਵਰ ਮੈਨੂੰ ਦੇ ਸਿੱਧਾ ਹੀ ਨੱਸ ਕੇ ਬਾਹਰ ਚਲਾ ਗੇਂਦ ਵੀ ਲੈ ਕੇ ਆਉਂਦਾ ਆ ਵੀ ਬੋਲਿੰਗ ਕਰਾਉਣ ਡਿਆ ਤੇ ਇਹ ਵੀ ਬਾਬਾ ਜੀ ਦੌੜਿਆ ਜਾ ਰਿਹਾ ਇਹਨਾਂ ਨੂੰ ਪੈਰ ਵੀ ਛੱਡਤਾ ਬੈਟਸਮੈਨ ਵੀ ਛੱਡਤਾ ਕੀਪਰ ਵੀ ਤੇ ਸਿੱਧਾ ਬਾਹਰ ਤੇ ਸਟੇਡੀਅਮ ਦੇ ਸਾਹਮਣੇ ਬੈਂਕ ਲੱਗਾ ਉੱਥੇ ਲਾਈਨ 'ਚ ਲੱਗਾ ਕਹਿੰਦਾ ਉਹ ਸਾਰੇ ਮਗਰ ਆ ਗਏ ਕਹਿੰਦੇ ਯਾਰ ਤੂੰ ਸਾਰਾ ਕੁਝ ਛੱਡ ਕੇ ਇੱਧਰ ਬਿੱਲ ਜਮਾ ਕਰਾਏ ਕਿ ਕ੍ਰਿਕਟ ਖੜਾਈ ਅਗਰ ਮੀਟਰ ਲੈ ਜਾਂਦਾ ਮੇਰੀ ਵਾਰੀ ਕਾ ਤੂੰ ਮੂੰਹ ਪੱਕੇ ਸੀਮੈਂਟ ਵਰਗਾ ਕਰ ਲੈਣਾ ਵਾ ਮੈਨੂੰ ਵੀ ਤਾਂ ਦੱਸਿਆ ਕਰ ਪੱਥਰ ਦੇ ਨੈਣ ਨਕਸ਼ ਹੋ ਜਾਂਦੇ ਜਦੋਂ ਮੈਂ ਚੌਕਾ ਛੱਡਤਾ ਇੰਨੇ ਭਾਈ ਛਿੱਕੇ ਵੀ ਛੱਡੀ ਜਾਂਦੇ ਆ ਸਿੰਗਲਾਂ ਲਵਾਈ ਜਾਂਦੇ ਆ ਬੁਰੇ ਹਾਲ ਏਡੀ ਗੰਦੀ ਫੀਲਡਿੰਗ ਕਰਨ ਦੇ ਆ ਕੈਪਟਨ ਆਣ ਕਹਿੰਦਾ ਕੀ ਗੱਲ ਆ ਕਹਿੰਦਾ ਬਸ ਯਾਰ ਤੈਨੂੰ ਕੀ ਦੱਸਾਂ ਛੋਟੇ ਭਰਾ ਨੇ ਮਕਾਨ ਤੋਂ ਹਿੱਸਾ ਮੰਗ ਲਿਆ ਜੀ ਕਹਿੰਦਾ ਉਹਦੇ ਫੋਨ ਤੇ ਫੋਨ ਆਈ ਜਾਂਦੇ ਮੈਨੂੰ ਉਹ ਪਰੇਸ਼ਾਨੀ ਨੇ ਲੈ ਕੇ ਬੈਠਾ ਛੋਟੇ ਭਰਾ ਨੇ ਮਕਾਨ ਚ ਹੁਣ ਇੱਕ ਮਿੰਟ ਇਹਨੇ ਵੀ ਉਸਤਾਦ ਜੀ ਚੌਕੇ ਛੱਡੀ ਜਾ ਰਿਹਾ ਛਿੱਕੇ ਛੱਡੀ ਜਾ ਰਿਹਾ ਸਿੰਗਲਾ ਲੱਗੀ ਜਾ ਰਿਹਾ ਮਿਸ ਫੀਲਡ ਹੋਈ ਇੱਕ ਕਪਤਾਨ ਪੈਰ ਕਹਿੰਦਾ ਯਾਰ ਕੀ ਗੱਲ ਵਾ ਤੇ ਰੋਕ ਨੂੰ ਕਹਿਣ ਡਿਆ ਤੈਨੂੰ ਕੀ ਪਤਾ ਮਤੇਰ ਮਾਵਾ ਹੀ ਹੁੰਦੀਆਂ ਇਹ ਵੀ ਚੌਕੇ ਵੀ ਛੱਡੀ ਜਾ ਰਿਹਾ ਛਿੱਕੇ ਵੀ ਛੱਡੀ ਜਾ ਰਿਹਾ ਇੱਕ ਬੰਦਾ ਕਹਿੰਦਾ ਕੀ ਗੱਲ ਆ ਕਹਿੰਦਾ ਮੈਂ ਨਿਆਣੇ ਵੀ ਛੱਡਦੇ ਜਿੱਦਾਂ ਨਿਆਣੇ ਜਿਹੜੇ ਚੌਕੇ ਜਿੱਥੇ ਮੈਂ ਬੁੱਢੀ ਛੱਡਤੀ ਆ ਛਿੱਕਾ ਕਿਹੜੀ ਛਿੱਕਾ ਕਿਹੜੇ ਬਾਗ ਦੀ ਮੂਲੀ ਆ ਯਾਰ ਬੜੀ ਖੂਬਸੂਰਤ ਗੱਲ ਅੱਛਾ ਬੁੱਢੀ ਛੱਡਤੀ ਸਹੁਰੇ ਛੱਡਤੇ ਨਿਆਣੇ ਛੱਡਤੇ ਛਿੱਕੇ ਨੂੰ ਮੈਂ ਕੀ ਜਾਣਦਾ ਹੁਣ ਬਸ ਗਰਾਊਂਡ 'ਚ ਬੱਲਾ ਬੱਲਾ ਕਰਿਆ ਕਰ ਅੱਛਾ ਬਾਉਂਡਰੀ ਤੇ ਖਲੋਤਾ ਏਡੀ ਦੂਰ ਉਹਨੇ ਛੱਕਾ ਮਾਰਿਆ ਬਾਉਂਡਰੀ ਤੋਂ ਕੈਚ ਫੜਦਾ ਕੈਚ ਨਹੀਂ ਫੜਿਆ ਗਿਆ ਉਹ ਛੱਕਾ ਹੋ ਗਿਆ ਤੇ ਗੁੱਸੇ 'ਚ ਇੱਕ ਬੁੱਢੀ ਵਿੱਚ ਪੇੜ ਪਾ ਉਹ ਜਿਹੜੀ ਪਿੱਛੇ ਉਹ ਜਿਹੜੀ ਆਡੀਅנס ਵਿੱਚ ਅਪਰੀਤ ਕਪਤਾਨ ਕਹਿੰਦਾ ਚਪੇੜ ਮਾਰ ਕੇ ਕਹਿੰਦਾ ਤੂੰ ਖੱਪ ਪਾ ਲਾ ਬੇੜਾ ਕਰਾਤਾ ਕੈਚ ਦਾ ਮੈਂ ਫੜਨ ਲੱਗਾ ਪਿੱਛੋਂ ਕਿ ਇਹਦੀ ਪਕੜ ਲਓ ਮੇਰਾ ਧਿਆਨ ਹੀ ਤੁਹਾਨੂੰ ਦਿਮਾਗ ਕਰਾ ਤੇਰਾ ਭਾਈ ਉਹਦੇ ਭਰਾਵਾਂ ਨੇ ਆ ਕੇ ਕੁੱਟਿਆ ਬਾਲਿੰਗ ਕਰਾਉਂਦੇ ਆ ਫਰੀਦ ਤੇ ਫੀਲਡ ਸੈੱਟ ਕਰ ਰਿਹਾ ਉਹ ਜਿਹੜਾ ਪਹਿਲਾਂ ਹੀ ਬਾਉਂਡਰੀ ਤੇ ਖਲੋਤਾ ਉਹਨੂੰ ਕਹਿੰਦੀ ਪਿੱਛੇ ਹੋ ਜਾ ਪਿੱਛੇ ਉਹ ਪਿੱਛੇ ਕੁਰਸੀਆਂ ਤੇ ਜਾ ਕੇ ਬਹਿ ਗਿਆ ਉਹਨੂੰ ਫੇਰ ਗਈ ਯਾਰ ਹੋਰ ਪਿੱਛੇ ਜਾਂਦੇ ਫੀਲਡਿੰਗ ਕਰਾ ਰਿਹਾ ਦਾਨਿਸ਼ ਵੀ ਭਾਈ ਐ ਬੈਟਸਮੈਨ ਨਹੀਂ ਕਰਨ ਗਿਆ ਵਾ ਇੱਕੋ ਹੀ ਸਿੰਗਲ ਲਾ ਕੇ ਤੇ ਪਿੱਛੇ ਆਣ ਕੇ ਕੀਪਰ ਨੂੰ ਕਹਿੰਦਾ ਪਿੱਛੋਂ ਕਿੱਥੇ ਦਾ ਤੂੰ ਉਹ ਕਹਿੰਦਾ ਝੁਮਰੇ ਦਾ ਅੱਛਾ ਤੇ ਬਾਅਦ ਚੋਂ ਅਗਲੇ ਬਾਲ ਤੇ ਆਊਟ ਹੋ ਕੇ ਬਾਹਰ ਇੱਕੋ ਹੀ ਗੱਲ ਸਿਰਫ ਕੀਪਰ ਨਾਲ ਕਰਕੇ ਲੈ ਕੀਪਰ ਨੂੰ ਕਹਿੰਦਾ ਪਿੱਛੋਂ ਕੀਪਰ ਨੇ ਇੱਕੋ ਗੱਲ ਕਰਕੇ ਹੋਰ ਕੀਪਰ ਨਾਲ ਰਿਸ਼ਤਾ ਤੈਅ ਕਰਕੇ ਆਈਦਾ ਇਹ ਕੈਪਟਨ ਬਣ ਗਿਆ ਖੇਡ ਹਾਰ ਹੋਣ ਦੀ ਯਾਰ ਦੁਨੀਆ ਗੁੰਮਰਾਹ ਕਰਨ ਵਾਲੀਆਂ ਜੁਗਤਾਂ ਕਰਨ ਡਿਆ ਵਾ ਕੈਪਟਨ ਬਣ ਗਿਆ ਕੈਪਟਨ ਬਣ ਗਿਆ ਭਾਈ ਫਰੀਦੀ ਨੇ ਮਾਰਿਆ ਛਿੱਕਾ ਗਰਾਊਂਡੋਂ ਬਾਹਰ ਤੇ ਬਾਹਰ ਰੇੜੀਆਂ ਵਾਲਿਆਂ ਨੂੰ ਜਾ ਕਹੀਏ ਬਾਲ ਆਈ ਸੀ ਉਹ ਫਰੀਦੀ ਨੇ ਛਿੱਕਾ ਮਾਰਿਆ ਉਹ ਕਿੱਥੇ ਆ ਗਰਾਊਂਡ ਛੱਡ ਕੇ ਮੈਂ ਬਾਹਰ ਨੂੰ ਚਲਾ ਗਿਆ ਉਹ ਤਾਂ ਕਿੰਨੀ ਅੱਛਾ ਉਹ ਜੁਗਤ ਲੜ ਗਈ ਉਹਨੂੰ ਬਾਲ ਆਈ ਸੀ ਉਹ ਫਰੀਦੀ ਨੇ ਚਿੱਕਾ ਮਾਰਿਆ ਭਾਈ ਇਹ ਵੀ ਕਪਤਾਨ ਬਣ ਗਿਆ ਤੇ ਇੱਕ ਬਾਲਰ ਨੇ ਭਾਈ ਬਾਲ ਕਰਾ ਕੇ ਆਊਟ ਕਰਤਾ ਤੇ ਉਹਨੂੰ ਦੂਰੋਂ ਖਲੋਤਾ ਗਈ ਜਾ ਰਿਹਾ ਫਲੂਦਾ ਬਣ ਗਿਆ ਤੇਰਾ ਇਹ ਵੀ ਭਾਈ ਕੈਪਟਨ ਹੁੰਦਾ ਸੀ ਨੇ ਇਦਾਂ ਨੀਵੇਂ ਖਿਲਾੜੀ ਕਰਕੇ ਇਹਨੇ ਮੀਟਿੰਗ ਕੀਤੀ ਤੇ ਸਾਰੇ ਉੱਠ ਕੇ ਕਹਿੰਦੇ ਯਾਰ ਬੜਾ ਮੁਨਾਫਕ ਬੰਦਾ ਕੈਪਟਨ ਯਾਰ ਉੱਠਦੇ ਹੀ ਕਹਿੰਦੇ ਭਾਈ ਪਹਿਲੀ ਬਾਲ ਕਰਾਈ ਆ ਤੇ ਪਹਿਲੀ ਬਾਲ ਕਰਾਉਂਦਿਆਂ ਸਾਰੇ ਡਿੱਗ ਪਿਆ ਵਾ ਤੇ ਉੱਠਦਿਆਂ ਕਹਿਣ ਲੱਗ ਗਈ ਨਜ਼ਰ ਲੱਗ ਗਈ ਫਰੀਦ ਟੀਮ ਤੋਂ ਹੁੰਦਾ ਸੀ ਭਾਈ ਇਹਨੂੰ ਬਾਲ ਵੱਜਾ ਤੇ ਉਹ ਦਫਾ ਦਫਾ ਜਿਹੜੇ ਟੀਮ ਦੇ ਡਾਕਟਰ ਹੁੰਦੇ ਨੇ ਉਹ ਆਏ ਕਹਿੰਦਾ ਨਹੀਂ ਮੈਨੂੰ ਗੁਲਾਮ ਰਸੂਲ ਡਾਕਟਰ ਕੋਲ ਲੈ ਕੇ
ਮੈਨੂੰ ਕਹਿੰਦਾ ਉਹਦੇ ਕੋਲ ਫਰੀਦ ਦੀ ਕਿਹੜੀ ਗੱਲ ਆ ਗਲਾਮਰ ਯਾਰ। ਨੂੰ ਕੋਈ ਆਰਾਮ ਹੋਣਾ। ਬਾਸ ਭਾਈ ਬੋਲਰ ਹੁੰਦਾ ਸੀਗਾ, ਇਹਨੇ ਬਾਲ ਕਰਾ ਕੇ ਅਪੀਲ ਕੀਤੀ, ਉਹਨੇ ਅੰਪਾਇਰ ਨੇ ਕਿਹਾ ਨਹੀਂ ਆਊਟ, ਤੇ ਉਹਨੂੰ ਜਾ ਕੇ ਕਹਿੰਦਾ ਇਹ ਹੁਣ ਗੱਲ ਸੋਹਣਿਆ ਤੇ ਮੁੱਕਣੀ ਓਏ ਉਹ ਨਹੀਂ ਹੁੰਦਾ, ਫਰੀਦ ਹੋਣਾ ਦੀ ਕਿਹੜੀ ਗੱਲ ਉਹ ਆ ਨਹੀਂ ਹੁੰਦਾ ਜੀ? ਜਿਹੜਾ ਇੰਜ ਕਰਕੇ ਉਹ ਐਂ ਕਰਦੇ ਹੁੰਦੇ ਹਾਂਜੀ ਹਾਂਜੀ ਕਰੀਸ ਨਿਸ਼ਾਨ ਲਾਉਂਦੇ ਆਪਣੇ ਧਿਆਨ 'ਚ ਇੰਨਾ ਕਰਤਾ ਇੰਨੀ ਨਹੀਂ ਲੱਤ ਅੰਦਰ ਚਲੀ ਟੋਇਆ ਮਾਰਤਾ ਉੱਥੇ। ਥੱਲੇ ਹੀ ਵੜ ਗਈ। ਉਹ ਸਟਾਰਟ ਲੈ ਲੱਗਿਆ ਸਟਾਰਟ ਨਾਲ ਲੱਗਾ ਦੂਰੋਂ ਇੰਨਾ ਕੁ ਰਹਿ ਗਿਆ, ਬਾਕੀ ਸਾਰਾ ਵਿੱਚ ਚਲਾ ਗਿਆ। ਉਹ ਇੰਨਾ ਕਰਨ ਦੇ ਪਿੱਛੇ ਲੈਗ ਫਿਲਟਰ ਕਹਿੰਦੇ ਆ, ਉਹ ਭਾਈ ਘਟਾ ਨਾ ਪਾ ਤੁਹਾਡੇ ਕੋਈ ਇਮਲੀ ਭਾਈ ਨਹੀਂ ਭਾਈ ਤੈਨੂੰ ਜੁਗਤ ਦੀ ਸਮਝ ਬੜੀ ਯਾਰ ਆਉਂਦੀ। ਤੂੰ ਕਿਹੜੀਆਂ ਗੱਲ- ਜੁਗਤਾਂ ਘੱਟਾ ਨਾ ਪਾ ਪਿੱਛੇ ਲੈ ਕੇ ਕਿਸੇ ਨੇ ਟੋਇਆ ਪਾਤਾ ਯਾਰ, ਕਾਤੋਂ ਗੁੰਮਰਾਹ ਕਰਨ ਡੈ ਦੁਨੀਆ ਓਵਰ ਕਰਾਉਣ ਗਿਆ ਪਹਿਲਾਂ ਹੀ ਓਏ ਬਾਲ ਚੱਲ ਮੈਂ ਤੇਰੇ ਸਪੀਡ ਕਰਾਉਣ ਨਾ ਆ ਜਾਵਾਂ ਹੁਣ। ਓਵਰ ਕਰਾਉਣ ਗਿਆ ਮਰੀ ਚਿੜੀ ਵਰਗਾ ਮੂੰਹ, ਤੂੰ ਵੀ ਜੁਗਤਾਂ ਪਹਿਲਾਂ ਕਰਨ ਹੀ ਡਿਆ ਬਾਲ ਏਦਾਂ ਕਰਾਇਆ ਲੈ। ਭਾਈ, ਅੰਪਾਇਰ ਵੀ ਉੱਤੇ ਡੀ ਦੇ ਅੱਗੇ ਲੰਮੇ ਤਾਂ ਪਿਆ ਸੀ। ਹਾਂ ਉਹਨੂੰ ਵੀ ਨਾਲ ਹੀ ਅੱਗੇ ਕੋ ਬੰਬ ਖੁਦਕੁਸ਼ ਬੰਬ ਧਮਾਕਾ ਕਰ ਲਾ ਵਿੱਚ ਨਪਹਿਰ ਦਾ, ਕੋਈ ਜਹਾਜ਼ ਸਿੱਟਦੇ ਸਟੇਡੀਅਮ ਦੇ ਵਿੱਚ, ਕੋ ਪਲੇਅਰਾਂ ਦੀ ਲੱਤ ਬਾਂਹ ਤੋੜ ਦੇ, ਕਿਸੇ ਨੂੰ ਫਾਲਜ ਕਰਾ ਦੇ, ਮਰੀਆਂ ਜੁਗਤਾਂ ਕਰ ਲੋਕਾਂ ਨੂੰ ਪੱਗੂ ਮਰਾ ਕਰੀ ਜਾਣ। ਓਏ ਬਸ ਪਿੱਛ ਚੌਲਾਂ ਦੀ ਪਿੱਛ ਵਾ ਤੁਹਾਡੇ ਜਿਹੜੀ ਹੈ ਹੀ ਨਹੀਂ। ਯਾਰ ਇਮਲੀ ਉਸਤਾਦ ਜੀ ਨੂੰ ਰੋਕੋ ਵੱਧ। ਉਸਤਾਦ ਜੀ ਮੈਨੂੰ ਨਾ ਰੋਕੋ, ਜੁਗਤਾਂ ਹੋਣ ਮੈਂ ਕੁਛ ਕਿਹਾ ਵਾ ਤੁਹਾਨੂੰ ਜੋ ਮਰਜ਼ੀ ਉਸਤਾਦ ਜੀ ਨੂੰ ਰੋਕੋ। ਉਸਤਾਦ ਜੀ ਬਸ ਵਾ ਮੇਰਾ ਮੈਨੂੰ ਤਾਂ ਰੋਕ ਲੈਣ। ਤੁਹਾਡੀਆਂ ਜੁਗਤਾਂ ਤੇ ਵੀ ਲਾਨਤ, ਤੁਹਾਡੇ ਤੇ ਵੀ ਬੇਸ਼ੁਮਾਰ ਲਾਨਤ। ਮਰੇ ਸ਼ੂਗਰ ਵਾਲੇ ਜੁਗਤਾਂ ਕਰਨ ਡਏ ਤੁਸੀਂ। 26 ਵਾਈਟ 26 ਵਾਈਟ ਤੇਰੇ ਮੂੰਹ ਤੇ ਵੱਜ ਗਏ ਯਕਦਮ। 26 ਲਾਨਤਾਂ ਤੇਰੇ ਤੇ। ਹੈਲੋ ਤੇਰੀ ਜੁਗਤ ਤੇ ਬੇਸ਼ੁਮਾਰ। ਓਏ ਹੈਲੋ ਉਹਦੀ ਬਾਂਦਰੀ ਅਮੰਨਾ ਮਦਾਰੀ ਹੈ ਤੁਸੀਂ, ਜੁਗਤਾਂ ਕਰਨ ਨੂੰ ਰੋਂਦੇ ਤੁਸੀਂ। ਲੋਕ ਪੁੱਠੀਆਂ ਸਿੱਧੀਆਂ ਜੁਗਤਾਂ ਲੋਕਾਂ ਨੂੰ ਅੱਛਾ ਯਾਰ ਇੱਕ ਮਿੰਟ ਆ ਇੱਥੇ ਕੀ ਬੁਲਾ ਰਹੀ। ਅੱਛਾ ਸ਼ੇਬ ਅਖਤਰ ਗੇਂਦ ਕਰਾਉਂਦਾ ਸੀ ਨਾ, ਪਿੱਛੇ ਉਹਨੇ ਟੰਗਿਆ ਹੁੰਦਾ ਸੀ ਰੁਮਾਲ। ਆਹੋ। ਇਹ ਵੀ ਢਿੱਡੋਂ ਗੇਂਦ ਕਰਾਉਣੇ, ਪਿੱਛੇ ਪੋਣਾ ਲਮਕਾਇਆ ਹੋਇਆ। ਫਿੱਟੇ ਮੂੰਹ ਤੇਰੀ ਬੋਲਿੰਗ ਕਰਾਉਣ ਤੇ ਘਰੋਂ ਰੋਟੀ ਲੈ ਕੇ ਆਇਆ ਸੀ ਉੱਥੇ। 26 ਵਾਈਟ ਸੁੱਟ ਕੇ ਗਈ ਹੈ। ਨਹੀਂ ਉਹ ਵਿਕਟ ਨਹੀਂ, ਸਿੱਧੀ ਨਹੀਂ ਗਈ, ਹਾਂ ਕਹਿੰਦਾ ਇੱਧਰ ਹੋਣੀ ਚਾਹੀਦੀ ਲੈ। ਤੀਸਰਾ ਜੀਵਾ ਚੌਥਾ ਵਾਸਦਾ ਹੋਮੀਓਪੈਥਿਕ ਜੁਗਤਬਾਦ। ਜਿਸ ਟੀਮ ਵੱਲੋਂ ਖੇਡਣੇ ਉਹਦਾ ਤੀਸਰਾ ਚੌਥਾ ਖਿਲਾੜੀ ਆਊਟ ਹੋਇਆ, ਇਹਨੂੰ ਕਹਿੰਦੇ ਜਾ ਤੇ ਪਿੱਛੇ ਹੱਥ ਰੱਖ ਕੇ ਕਹਿੰਦੇ ਨਹੀਂ ਭਾਈ ਤੁਸੀਂ ਉੱਚੇ ਬੰਦੇ ਹੋ ਰਹਿਣ ਦਿਓ। ਤੇ ਉੱਧਰ ਰੁੱਸਿਆ ਉਹਨਾਂ ਪ੍ਰੀਤ ਨੇ। ਨੇ ਭਾਈ ਸੈਂਚਰੀ ਮਾਰਤੀ, ਟੀਮ ਵੱਲੋਂ ਮੈਚ ਜਿਤਾਤਾ, ਉਹਨਾਂ ਨੇ ਬੁਲਾ ਲਿਆ ਮੈਨ ਆਫ ਦੀ ਮੈਚ ਲਈ। ਉਹ ਕਹਿੰਦੇ ਕੀ ਕਹਿਣਾ ਚਾਹੋਗੇ? ਕਹਿੰਦਾ ਕਹਿਣਾ ਕੀ ਬਸ ਦੁਆ ਵਾਂਗ ਪੈਸੇ ਮਿਲ। ਨਹੀਂ ਪਹਿਲਾ ਮੈਚ ਖੇਡਿਆ, ਪੂਰੇ ਖਾਨਦਾਨ 'ਚ ਵੀ ਰੌਲਾ ਪੈ ਗਿਆ, ਆਪ ਵੀ ਉੱਥੋਂ ਟੀਮ 'ਚੋਂ ਬਾਹਰ ਕੱਢ ਦਿੱਤਾ। ਪਹਿਲਾਂ ਹੀ ਆਊਟ ਕੀਤਾ, ਅੱਬੇ ਉਹਨੇ ਆਣ ਕੇ ਕਾਪੀ ਲਟਾਉਣੀ ਸ਼ੁਰੂ ਕਰਤੀ ਗਰਾਊਂਡ 'ਚ। ਹਾਂ ਸਾਡੀ ਗੱਲ ਫਿੱਕੀ ਆ। ਬੈਸਟਮੈਨ ਗਿਆ ਨਾ ਯਾਰ, ਕੀ ਹੋ ਗਿਆ ਤੈਨੂੰ? ਬੈਸਟਮੈਨ ਗਿਆ, ਇੰਜ ਗਿਆ, ਇੱਕ ਬੈਸਟਮੈਨ ਆਊਟ, ਦੂਜਾ ਆਊਟ, ਤੀਜਾ ਆਊਟ, 6 ਵਜੇ ਦੀ ਵਾਰੀ ਆ ਗਈ। ਉਹਨਾਂ ਨੇ ਕਿਹਾ ਚੱਲ ਹੁਣ ਤੂੰ ਜਾ। ਕਹਿੰਦਾ ਜਦੋਂ ਉਹਨਾਂ ਨੇ ਕੁਝ ਕੀਤਾ ਮੇਰੇ ਕੋਲ ਕੀ ਹੋਣਾ। ਚੌਥਾ ਨੰਬਰ ਇਹਦਾ ਸੀਗਾ ਬਾਸ। ਇਹਦਾ ਡੇਟਾ ਘਬਰਾਇਆ, ਇਹਦਾ ਬੈਸਟਮੈਨ। ਇਹਨੇ ਦੇਖਿਆ ਕਿ ਸ਼ੁਐਬ ਅਖਤਰ ਇੰਜ ਕਰਕੇ ਬਾਲ ਕਰਾਈ ਤੇ ਆਹ ਗੇਂਦ ਮਾਰੀ ਤੇ ਆਊਟ ਹੋ ਗਿਆ। ਇਹਨੂੰ ਕਹਿੰਦਾ ਚੱਲ ਵੀ ਤੂੰ ਜਾ। ਕਹਿੰਦਾ ਲੈ ਵੇਖਾ ਕਿੱਡੀ ਤੇਜ਼ ਕਰਾਉਂਦਾ ਵਾ, ਐਡੀ ਤੇਜ਼ ਬਾਲ ਕਰਦਾ, ਮੈਂ ਨਹੀਂ ਜਾਣਾ। ਸਾਰੇ ਖਿਡਾਰੀ ਆਊਟ ਹੋਈ ਜਾ ਰਹੇ, ਬਾਸ ਕਹਿੰਦਾ ਮੈਨੂੰ ਭੇਜੋ, ਮੈਨੂੰ ਕਹਿੰਦੇ ਚੱਲ ਜਾ। ਤੇ 2 ਬੱਲਿਆਂ ਨਾਲ ਰੱਸੀ ਲਪੇਟ ਕੇ ਚੌੜਾ ਕਰਕੇ ਉੱਤੇ ਖਲੋਤਾ। ਵੀ ਸ਼ੁਐਬ ਅਖਤਰ ਗੇਂਦ ਨਾ ਮਾਰਦਾ। ਹਾਂ, ਕਪਤਾਨ ਨੂੰ ਪੁੱਛਣ ਡਿਆ, ਕਹਿੰਦਾ ਮੈਂ ਕਿਦੋਂ ਖੇਡਣਾ? ਕਹਿੰਦਾ ਤੂੰ ਕਦੋਂ ਖੇਡਣਾ? ਤੂੰ ਕਦੋਂ ਖੇਡਣਾ? ਤੂੰ ਨਹੀਂ ਖੇਡਣਾ। ਇਮਲੀ ਦੀ ਵਾਰੀ ਆ ਗਈ ਭਾਈ, 4 ਸਕੋਰ ਚਾਹੀਦਾ ਤੇ 15 ਓਵਰਾਂ ਪਈਆਂ ਤੇ ਬੈਟਿੰਗ ਕਰਨਾ ਤੋਂ ਆਉਣ ਤੋਂ ਪਹਿਲੇ ਕੈਪਟਨ ਨੂੰ ਜੱਫੀਆਂ ਪਾ ਕੇ ਕਹਿੰਦਾ ਟੈਨਸ਼ਨ ਨਾ ਲਈ ਲੈ, ਟੈਨਸ਼ਨ ਨਾ ਲਈ। ਫਿਰ 4 ਬਸ ਮੋਗੇ ਜਦੋਂ ਤੂੰ ਹੱਸਣਾ ਇਸ ਗੱਲ ਤੋਂ, ਮੋਗਾ ਹੀ ਆ। 4 ਸਕੋਰ 15 ਓਵਰਾਂ। ਹਾਂਜੀ 4 ਸਕੋਰ 15 ਓਵਰਾਂ ਰਹਿੰਦੀਆਂ। ਪ੍ਰੈਸ਼ਰ ਹੈ ਸਾਡੇ ਤੇ, ਪਰ ਟੈਨਸ਼ਨ ਨਹੀਂ ਯਾਰ। 2 ਸਕੋਰ ਮਾਰਿਆ ਭਾਈ ਇਹਨੇ। ਸਿਰਫ ਮੀਡੀਆ ਵਾਲੇ ਆ ਗਏ, ਕਹਿੰਦੇ ਬਹੁਤ ਅੱਛੀ ਪਰਫਾਰਮੈਂਸ, 2 ਸਕੋਰ ਮਾਰਤਾ ਤੂੰ। ਕਹਿੰਦਾ ਬਸ ਅੱਲਾ ਜਿਹਨੂੰ ਇੱਜ਼ਤ ਦੇਵੇ, ਤੁਹਾਨੂੰ ਪਤਾ ਭਾਈ ਬਾਸ ਨੇ 2 ਸਕੋਰਾਂ ਦੇ ਸੈਂਚਰੀ ਮਾਰਤੀ ਤੇ ਉਹ ਬੁਲਾਉਣ ਦੇ ਮੈਨ ਆਫ ਦੀ ਮੈਚ ਤੇ ਲੱਭਣ ਹੀ ਨਹੀਂ ਦਿਆ। ਲੈ ਦਾ ਸਾਈਡ ਤੇ ਆਪਣੀਆਂ ਮੱਛੀਆਂ ਵੰਡਣ ਦੇ। ਅੱਛਾ ਬੋਲਿੰਗ ਕਰਾਉਣ ਲੱਗਾ ਤੇ ਅੰਪਾਇਰ ਅੱਗੇ ਖਲੋਤਾ ਤੇ ਉਹਨੂੰ ਕਹਿਣ ਡਿਆ ਚਾਚਾ ਜੀ ਥੋੜਾ। ਨਹੀਂ ਐਂਡ ਤੇ ਮੈਚ ਆ ਗਿਆ ਤੇ ਇਹ 11ਵਾਂ ਖਿਲਾੜੀ ਸੀ ਤੇ ਹਾਲੇ 4-5 ਖਿਲਾੜੀਆਂ ਨੇ ਪੂਰਾ ਕਰ ਲਿਆ ਹਿਸਾਬ। ਤੇ ਉਹਨੇ ਕਹਿ ਰਿਹਾ ਮੈਨੂੰ ਵੇਖ ਕੇ ਜਾਣਾ ਵਾ, ਮੈਂ ਆ ਰਿਹਾ ਵਾਂ। ਦੱਸ ਯਾਰ ਪੂਰੇ ਖਾਨਦਾਨ 'ਚ ਦੱਸਿਆ ਮੇਰਾ ਮੈਚ ਅੱਜ ਟੀਵੀ ਤੇ ਆਉਣਾ ਵਾ, ਟੀਵੀ ਤੇ ਉਹਨੇ ਦੇਖਿਆ ਤੇ ਪੂਰੇ ਮੈਚ ਨਜ਼ਰ ਨਹੀਂ ਆਇਆ ਹੈਗਾ। ਜਦੋਂ ਮਹੱਲੇ 'ਚ ਗਿਆ ਨਾ ਤੇ ਉਹਨੂੰ ਕਹਿੰਦਾ ਤੂੰ ਤਾਂ ਟੀਵੀ 'ਚ ਨਜ਼ਰ ਹੀ ਨਾ ਲਓ। ਜਦੋਂ ਆਪਸ 'ਚ ਹੱਥ ਮਿਲਾਉਣ ਡਿਆ ਸੀ ਕੋਲੋਂ ਮੈਂ ਨਾ ਗਿਆ। ਆਹੋ ਅੱਛਾ ਪੂਰੇ ਸਟੇਡੀਅਮ 'ਚ ਇੰਬਲੀ ਬਣ ਗਿਆ, ਇੰਬਲੀ ਬਣ ਗਿਆ। ਉਹਨਾਂ ਨੇ ਲੈ ਲਿਆ ਟੀਮ 'ਚ, ਕਿਸਮਤ ਮਾੜੀ। ਤੇ ਸਾਰੇ ਸਟੇਡੀਅਮ 'ਚ ਸਿਰਫ 2 ਗੈਰ ਬੰਦੇ ਬੈਠੇ, ਬਾਕੀ ਸਾਰਾ ਆਪਣਾ ਖਾਨਦਾਨ ਭਾਇਆ। ਹਾਊਸਫੁੱਲ ਹੈ, ਬੱਚੇ ਉਲਟੀਆਂ ਕਰਨ ਦੇ ਵਿੱਚ ਹੀ ਫੁੱਪੀਆਂ ਬੁਰਕੇ ਪਾ ਕੇ ਬੈਠੀਆਂ। ਸਿਰਫ 2 ਅੰਗਰੇਜ਼ ਬੈਠੇ ਵਿੱਚ।
ਭਾਈ ਬਾਹਰ ਅੱਛਾ ਬੋਲਿੰਗ ਕਰਾਉਂਦਾ ਸੀ ਨਾ, ਬੋਲਿੰਗ ਕਰਾਉਂਦਾ ਸੀ, ਗੇਂਦ ਨੂੰ ਇੰਨਾ ਥੁੱਕ ਲਾਉਂਦਾ ਸੀ ਨਾ, ਉਹ ਲਾਲ ਗੇਂਦ ਸੀ, ਉਹ ਸਾਰਾ ਰੰਗ ਹੱਥ ਤੇ ਜੰਮ ਗਿਆ। ਉਹ ਇਦਾਂ ਲੱਗੇ ਜੇ ਪਾਨ ਵਾਲਾ ਕੰਮ ਕਰਦਾ। ਉਹ ਗੇਂਦ ਦਾ ਥੋੜਾ ਜਿਹਾ ਇੰਨੀ ਨਹੀਂ ਤਾਂ ਵਿੱਚ ਮੇਰੇ ਇਦਾਂ ਕਿਤੇ ਗੋਲਾ ਖਾ ਕੇ ਹਟੇ ਆ। ਗੇਂਦ ਦੀ ਇੰਨੀ ਕਿ ਛਿੱਲਤ ਬਾਹਰ ਸੀ, ਇਹਨੇ ਕਿਤੇ ਇੰਜ ਕੀਤਾ ਲੋ ਪਰ ਲੋ ਇਹਨਾਂ ਦੇ ਆਪਣਾ ਬਹੁਤ ਖਿਆਲ ਰੱਖਣਾ, ਇਹ ਗੱਲ ਮੋੜਾ ਕਰਦੇ ਸਾਰਾ ਪੂਰਾ ਮੈਚ ਮੁੜ ਕੇ ਇੰਜ ਕਰਕੇ